ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੁੱਧ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 28 ਤਰੀਕ ਆ, ਦਿਨ ਵੀਰਵਾਰ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੇ ਸਪੈਸ਼ਲੀ ਸਾਡਾ ਅੱਜ ਦਾ ਪ੍ਰੋਗਰਾਮ ਟਰੱਕਿੰਗ ਨੂੰ ਲੈ ਕੇ ਹੁੰਦਾ। ਬਿਲਕੁਲ। ਸੋ ਟਰੱਕਿੰਗ ਥਰਸਡੇ ਪ੍ਰੋਗਰਾਮ ਹਰ ਵੀਰਵਾਰ ਤੁਹਾਡੇ ਲਈ ਜਿਹੜਾ ਪੇਸ਼ ਕੀਤਾ ਜਾਂਦਾ 9 ਤੋਂ 10 ਵਜੇ ਦੇ ਵਿੱਚ। ਤੇ ਗੱਲਬਾਤ ਜਿਹੜੇ ਟਰੱਕਿੰਗ ਬਾਰੇ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਤੇ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਇਹ ਟਰੱਕ ਅਤੇ ਟ੍ਰੇਲਰ ਦੇ ਇਕਵਿਪਮੈਂਟ ਦੇ ਲੋਨਸ ਕਰਨ ਦੇ ਵਿੱਚ ਵੀ ਮਦਦ ਕਰਦੇ ਹਨ। ਕਾਲ 8559052575 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸੋ ਆਪਾਂ ਰਾਜਕਨਵੀਰ ਸਿੰਘ ਜੀ, ਕੱਲ ਵੀ ਡਿਸਕਸ ਕਰਦੇ ਸੀ ਆਪਾਂ ਰਮਨ ਜੀ, ਭਈ ਜਦੋਂ ਯੂਨਿਟੀ ਹੁੰਦੀ ਹੈ ਨਾ ਆਪਣੇ ਟਰੱਕਰਸ ਦੇ ਵਿੱਚ, ਤੇ ਬਹੁਤ ਕੁਝ ਤੁਸੀਂ ਅਚੀਵ ਕਰ ਸਕਦੇ ਆ। ਟੋਰਾਂਟੋ ਦੇ ਵਿੱਚ 5 ਹਫ਼ਤੇ ਲਗਾਤਾਰ ਡੰਪ ਟਰੱਕ ਓਨਰਸ ਜਿਹੜੇ ODTA ਆ, ਉਹਨਾਂ ਦੀ ਹੜਤਾਲ ਹੋਈ ਤੇ ਉਹ ਤੋਂ ਬਾਅਦ ਉਹ ਐਗਰੀ ਕੀਤੇ ਤੇ ਹੁਣ ਫਿਰ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਡਿਕਸੀ ਆ ਉੱਥੇ ਅਖੰਡ ਪਾਠ ਸਾਹਿਬ ਕਰਾਉਣ ਤੋਂ ਬਾਅਦ ਕੰਮ ਦੁਬਾਰਾ ਕੀ ਸ਼ੁਰੂ ਕੀਤਾ। ਸੋ 5 ਹਫ਼ਤੇ ਲਗਾਤਾਰ ਡੰਪ ਟਰੱਕਰਸ ਜਿਹੜੇ ਸੀਗੇ ਟੋਰਾਂਟੋ 'ਚ, ਉਹਨਾਂ ਨੇ ਜਿਹੜੀ ਆ ਓਨਟਾਰੀਓ ਸਟੇਟ ਦੇ ਵਿੱਚ ਹੜਤਾਲ ਰੱਖੀ ਤੇ ਮੁੜ ਕੇ ਉਹ ਐਗਰੀ ਵੀ ਹੋਏ ਹੈਗੇ ਆ ਕੰਪਨੀਆਂ ਵੀ ਹਾਂ ਤੁਹਾਡੇ ਇੰਨੇ ਪੈਸੇ ਵਧਾ ਦਿੰਦੇ ਆ। ਜੀ ਬਿਲਕੁਲ, ਆਪਣਾ ਖਾਲਸਾ ਜੀ ਇਹ ਚੀਜ਼ ਬਿਲਕੁਲ ਸਹੀ ਹੈਗੀ ਆ। ਇੱਕ ਇਹਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਆ, ਜੇ ਇਕੱਠੇ ਹੈਗੇ ਆ ਤਾਂ ਸਾਰਾ ਕੁਝ ਆ, ਤੇ ਜੇ ਅਲੱਗ ਅਲੱਗ ਆਪਾਂ ਕਰ ਰਹੇ ਆ ਤੇ ਉਹਦੇ ਵਿੱਚ ਸਿੰਪਲੀ ਆਪਾਂ ਨੂੰ ਮਤਲਬ ਕਿ ਨਹੀਂ ਜਿਹੜਾ ਮੌਕਾ ਮਿਲਦਾ ਜਾਂ ਨਹੀਂ ਜਿੱਤ ਮਿਲਦੀ। ਸੋ ਅਸੀਂ ਤਾਂ ਸ਼ੁਰੂ ਤੋਂ ਇਹ ਗੱਲ ਕਰਦੇ ਹਾਂ ਕਿ ਜਿਹੜਾ ਇਕੱਠੇ ਹੋਣਾ ਆ, ਇੱਕ ਫਲੈਗ ਥੱਲੇ ਇਕੱਠੇ ਹੋਣ ਦੀ ਲੋੜ ਆ। ਅਸੀਂ ਸਿਰਫ ਤੇ ਸਿਰਫ ਉਦੋਂ ਹੀ ਸਾਨੂੰ ਕਿਉਂ ਮਤਲਬ ਕਿ ਇਕੱਠੇ ਹੋਣ ਦੀ ਚਿੰਤਾ ਸਤਾਉਣ ਲੱਗ ਜਾਂਦੀ ਜਦੋਂ ਅਸੀਂ ਨੈਗੇਟਿਵ ਜਾਂ ਥੱਲੇ ਵਾਲੇ ਪਾਸੇ ਜਾਂਦੇ ਹਾਂ। ਅਸੀਂ ਹਰ ਟਾਈਮ ਉਸ ਬਾਰੇ ਸੋਚੀਏ, ਹਰ ਟਾਈਮ ਉਸ ਬਾਰੇ ਗੱਲ ਕਰਨੀ ਚਾਹੀਦੀ ਆ ਔਰ ਹੋਣਾ ਚਾਹੀਦਾ, ਇਕੱਠੇ ਹੋਣਾ ਚਾਹੀਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ। ਤੇ ਆਪਾਂ ਅਗਲੀ ਖਬਰ ਕਰੀਏ, ਮੇਨ ਖਾਸ ਕਰਕੇ ਫਰੇਟ ਦੇ ਜਿਹੜੀ ਆ ਡਿਮਾਂਡ ਉਹਨੂੰ ਲੈ ਕੇ। ਕੱਲ ਬੈਂਕ ਆਫ ਅਮਰੀਕਾ ਨੇ ਕਿਹਾ ਆ ਵੀ ਬਹੁਤ ਬੁਰੀ ਸਿਚੁਏਸ਼ਨ ਆ ਇਸ ਵੇਲੇ ਫਰੇਟਸ ਦੀ। ਉਹਨਾਂ ਨੂੰ ਲੈ ਕੇ ਫਰੇਟ ਰਿਸੈਸ਼ਨ ਲੈਵਲ ਕਹਿੰਦੇ ਆਲਮੋਸਟ ਸ਼ੁਰੂ ਆ। ਪਿਛਲੇ ਸਾਲ ਨਾਲੋਂ 23% ਘੱਟ ਜਿਹੜੀ ਡਿਮਾਂਡ ਇਸ ਟਾਈਮ ਹੈਗੀ ਆ ਤੇ ਟਰੱਕ ਲੋਡ ਡਿਮਾਂਡ ਇੰਡੀਕੇਟਰ 58 ਤੇ ਹੋ ਗਿਆ, ਕਹਿੰਦੇ ਲੋਐਸਟ ਆ ਜੂਨ 2020 ਤੋਂ ਬਾਅਦ। ਜੀ ਬਿਲਕੁਲ, ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਇਹ ਆਪਾਂ ਬੜੀ ਦੇਰ ਪਿਛਲੇ ਆਲਮੋਸਟ 10-12 ਮਹੀਨੇ ਤੋਂ ਆਪਾਂ ਇਹ ਰੌਲਾ ਪਾਉਂਦੇ ਆ ਰਹੇ ਸੀ, ਗੱਲ ਕਰਦੇ ਆ ਰਹੇ ਸੀਗੇ ਕਿ ਜਿਸ ਤਰ੍ਹਾਂ ਟਰੱਕਿੰਗ ਇੰਡਸਟਰੀ ਚੱਲ ਰਹੀ ਹੈਗੀ ਆ, ਇਹ ਅਨਯੂਜੂਅਲ ਹੈਗਾ। ਸੋ ਇਹਨੇ ਨੋਜ਼ ਡਾਈਵ ਹੋਣੀ ਹੈਗੀ ਆ, ਕਿਉਂਕਿ ਜਿੱਦਾਂ ਦੇ ਰੇਟ ਚੱਲ ਰਹੇ ਸੀ, ਜਿੱਦਾਂ ਇੱਕ ਕੰਸਿਸਟੈਂਸੀ ਚੱਲ ਰਹੀ ਸੀਗੀ, ਇਹ ਕੰਸਿਸਟੈਂਸੀ ਜਿਹੜੀ ਆ, ਇਹ ਇਕਸਾਰਤਾ ਜਿਹੜੀ ਆ, ਇਹ ਟਰੱਕਿੰਗ ਇੰਡਸਟਰੀ 'ਚ ਦੇਖੀ ਨਹੀਂ ਪਿਛਲੇ
25-26 ਸਾਲ ਤਾਂ ਮੈਨੂੰ ਹੋ ਗਿਆ। ਸੋ ਇਹ ਚੀਜ਼ ਜਿਹੜੀ ਸੀਗੀ ਲਾਈਕਲੀ ਟੂ ਹੈਪਨ ਸੀਗੀ, ਕਿਉਂਕਿ ਇੰਨੀ ਜ਼ਿਆਦੀ ਜਿਹੜੀ ਤੇਜ਼ੀ ਆ ਉਹ ਇੱਕਦਮ ਆਉਣੀ। ਹੁਣ ਜਦੋਂ ਪਬਲਿਕ ਬਾਹਰ ਨਿਕਲ ਆਈ, ਜਦੋਂ ਪਬਲਿਕ ਘਰ ਬੈਠੀ ਸੀਗੀ, ਉਦੋਂ ਉਹਨਾਂ ਨੂੰ ਮਟੀਰੀਅਲਿਸਟਿਕ ਚੀਜ਼ਾਂ ਆਰਡਰ ਕਰਨ ਦਾ ਸੀਗਾ। ਕਿਸੇ ਨੇ ਟੀਵੀ ਆਰਡਰ ਕਰ ਲਿਆ, ਫਰਨੀਚਰ ਆਰਡਰ ਕਰ ਲਿਆ, ਕਈ ਚੀਜ਼ਾਂ ਆਰਡਰ ਕਰ ਲਈਆਂ, ਘਰੇ ਸੀਗੇ ਬੈਠੇ ਸੀ, ਦੇਖਦੇ ਸੀ। ਸੋ ਹੁਣ ਜਦੋਂ ਬਾਹਰ ਨਿਕਲੇ ਆ ਤਾਂ ਦੇ ਆਰ ਸਪੈਂਡਿੰਗ ਮਨੀ ਔਨ ਡਿਫਰੈਂਟ ਥਿੰਗਸ, ਐਂਡ ਉਹ ਜਿਹੜੀ ਦੂਜੀ ਆਰਡਰ ਕਰਨ ਦੀ ਜਿਹੜੀ ਜੋਸ਼ ਸੀਗਾ ਉਹ ਠੰਡਾ ਪੈ ਗਿਆ। ਸੋ ਇਸ ਕਰਕੇ ਜਿਹੜਾ ਇਹ ਹੈਗਾ ਸਿਚੁਏਸ਼ਨ, ਔਰ ਇਹਦੇ ਨਾਲ ਹੀ ਜਿਹੜੀ ਵੱਡੀ ਇਸ਼ੂ ਹੈਗੀ ਆ ਉਹ ਹੈਗੀ ਕਿ ਡੀਜ਼ਲ ਦੀਆਂ ਪ੍ਰਾਈਸਿਸ ਜਿਹੜੀਆਂ ਉਹ ਅਜੇ ਵੀ ਮਤਲਬ ਥੱਲੇ ਨਹੀਂ ਆ ਰਹੀਆਂ ਹੈਗੀਆਂ। ਸੋ ਡੀਜ਼ਲ ਅਜੇ ਵੀ ਜਿਹੜਾ ਆ ਬਹੁਤ ਕ੍ਰੇਜ਼ੀ ਪ੍ਰਾਈਸਿਸ ਹੈਗੀ ਆ, ਗੈਸੋਲੀਨ ਨਾਲੋਂ ਜ਼ਿਆਦਾ ਮਤਲਬ ਕਿ ਪ੍ਰਾਈਸਿਸ ਉਹਦੀਆਂ ਵਧੀਆ ਹੈਗੀਆਂ। ਸੋ ਇਹ ਵੀ ਇੱਕ ਬੜੀ ਵੱਡੀ ਸਿਚੁਏਸ਼ਨ ਹੈਗੀ ਹੈ, ਕਿਉਂਕਿ ਲਾਸਟ ਈਅਰ ਜਦੋਂ ਪ੍ਰਾਈਸਿਸ ਰੇਟਸ ਫਰੇਟ ਰੇਟਸ ਬਹੁਤ ਜ਼ਿਆਦਾ ਵਧੀਆ ਸੀਗੇ ਤੇ ਡੀਜ਼ਲ ਪ੍ਰਾਈਸਿਸ ਕੋਈ $3.5-4 ਦੇ ਲਾਗੇ ਸੀਗੀਆਂ। ਹੁਣ ਇਸ ਵੇਲੇ $5.5-6 ਦੇ ਲਾਗੇ ਜਿਹੜੀ ਡੀਜ਼ਲ ਪ੍ਰਾਈਸਿਸ ਆ। ਸੋ ਆਲਮੋਸਟ $2 ਦਾ ਫਰਕ ਪੈ ਗਿਆ। ਜੇ ਅੱਜ ਦੀ ਤਰੀਕ ਦੇ ਵਿੱਚ ਦੇਖਿਆ ਜਾਵੇ ਕਿ ਜਿਹੜੀ ਸਪੀਡ ਦਾ ਟਰੱਕ ਚੱਲਦੇ ਆ, ਉਸ ਸਪੀਡ ਦੇ ਨਾਲ $1 ਪਰ ਮੀਲ ਦਾ ਡੀਜ਼ਲ ਦਾ ਖਰਚਾ ਹੈਗਾ। ਸੋ ਤੁਸੀਂ ਮਤਲਬ ਕਿ ਕੋਈ ਜਿਹੜੇ ਹੈਗੇ ਟਰੱਕ ਜਿਹੜੇ, ਜੇ ਤੁਸੀਂ ਇਹ ਤੁਹਾਡੇ ਇੰਜਣ ਜਿਹੜੇ ਆ ਉਹ 400 ਹਾਰਸ ਪਾਵਰ ਜਾਂ ਉਹਦੇ ਲਾਗੇ ਛਾਗੇ 425 ਹੈਗੇ ਆ, ਤੇ ਉਹਨਾਂ ਦੀ ਥੋੜੀ ਜਿਹੀ ਐਵਰੇਜ ਵੱਧ ਹੋਊਗੀ। ਹੁਣ ਜਿਹੜੇ 505 500 ਹਾਰਸ ਪਾਵਰ ਦੇ ਇੰਜਣ ਹੈਗੇ ਆ, ਉਹਨਾਂ ਦੀ ਔਰ ਖਾਸ ਕਰਕੇ ਪੀਟਰਬੈਲਟ ਹੈਗੇ ਆ, ਦੂਜੇ ਵੱਡੇ ਟਰੱਕ ਹੈਗੇ ਆ, ਉਹਨਾਂ ਦੀ ਐਵਰੇਜ ਜਿਹੜੀ ਆ ਉਹ 5-6 ਮੀਲ ਦੀ ਐਵਰੇਜ ਹੈ ਗੈਲਨ ਦੇ ਨਾਲ। ਸੋ ਜੇ $6 ਦਾ ਗੈਲਨ ਹੈਗਾ ਤੇ 5 ਮੀਲ ਦੀ ਐਵਰੇਜ, 6 ਮੀਲ ਦੀ ਐਵਰੇਜ, ਉਹ $1 ਮੀਲ ਦਾ ਉਹਦਾ ਖਰਚਾ ਆ ਥੋੜੇ ਚਲਾਉਣ ਦਾ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਬਹੁਤ ਜ਼ਿਆਦਾ ਇਫੈਕਟ ਕਰ ਰਹੀਆਂ ਹੈਗੀਆਂ। ਰੇਟਸ ਜਿਹੜੇ ਹੈਗੇ ਆ ਉਹ ਅਜੇ ਤੱਕ ਤਾਂ ਕਹਿ ਲਓ ਵੀ ਪਿਛਲੇ 2 ਹਫ਼ਤੇ ਤੱਕ ਤਾਂ ਨੋਰਮਲ ਸੀਗੇ, ਪਰ ਹੁਣ ਇਸ ਵੇਲੇ ਮੈਂ ਉਹਨੂੰ ਕਹਿ ਸਕਦਾ ਕਿ ਰੇਟਸ ਦੁਬਾਰਾ ਰਿਕਵਰ ਨਹੀਂ ਹੋਏ ਅਜੇ ਤੱਕ, ਕਿਉਂਕਿ ਯੂਜਲੀ ਜਿਹੜਾ ਅਪ੍ਰੈਲ ਹੁੰਦਾ ਆ, ਅਪ੍ਰੈਲ ਦਾ 1st-2nd ਵੀਕ ਹੁੰਦਾ ਆ, ਉੱਥੇ ਆਣ ਕੇ ਮਾਰਕੀਟ ਜਿਹੜੀ ਆ ਰਿਕਵਰ ਹੋਣੀ ਸ਼ੁਰੂ ਹੋ ਜਾਂਦੀ ਆ। ਤੀਜਾ ਜਿਹੜਾ ਫੈਕਟਰ ਹੈਗਾ ਆ, ਮਾਰ ਪੈ ਰਹੀ ਹੈ ਇਸ ਵੇਲੇ, ਖਾਸ ਕਰਕੇ ਜਿਹੜਾ ਕੈਲੀਫੋਰਨੀਆ ਦਾ ਵੈਦਰ ਹੈਗਾ ਇਸ ਵੇਲੇ, ਉਹਦੀ ਵੀ ਮਾਰ ਪੈ ਰਹੀ ਹੈ, ਕਿਉਂਕਿ ਪ੍ਰੋਡਿਊਸ ਜਿਹੜਾ ਹੈਗਾ, ਫਰੂਟਸ ਐਂਡ ਵੈਜੀਟੇਬਲ ਜਿਹੜੇ ਹੈਗੇ ਆ, ਉਹਨਾਂ ਲਈ ਅਨੁਕੂਲ ਟੈਂਪਰੇਚਰ ਨਹੀਂ, ਠੰਡਾ ਚੱਲ ਰਿਹਾ ਰੈਗੂਲਰ ਨਾਲੋਂ। ਟੈਂਪਰੇਚਰ ਜਿਹੜਾ ਹੈਗਾ ਠੰਡਾ, ਅੱਜ ਵੀ ਬਹੁਤ ਹਵਾ ਚੱਲ ਰਹੀ ਹੈਗੀ ਔਰ ਟੈਂਪਰੇਚਰ ਠੰਡਾ ਹੈਗਾ। ਸੋ ਉਹਦੇ ਕਰਕੇ ਵੀ ਜਿਹੜੀਆਂ ਫਰੂਟਸ ਐਂਡ ਵੈਜੀਟੇਬਲਸ ਆ, ਉਹਨਾਂ ਦੀ ਜਿਹੜੀ ਤੜਾਈ ਆ, ਜਾਂ ਜੇ ਕਿਤੇ ਮੀਂਹ ਪੈ ਜਾਂਦਾ ਤਾਂ ਉਹਨਾਂ ਦੀ ਤੜਾਈ ਜਿਹੜੀ ਆ ਉਹ 1 ਵੀਕ ਅੱਗੇ ਪੈ ਜਾਂਦੀ ਆ। ਸੋ ਉਹਦੇ ਕਰਕੇ ਵੀ ਜਿਹੜਾ ਫਰੇਟ ਹੈਗਾ ਆ, ਜਿਹੜਾ ਪ੍ਰੋਡਿਊਸ ਸਾਈਡ ਹੈਗੀ ਆ, ਉਹ ਥੋੜੀ ਜਿਹੀ ਇਫੈਕਟ ਕਰ ਰਹੀ ਹੈਗੀ ਆ ਇਸ ਚੀਜ਼ ਨੂੰ। ਮੋਰ ਲਾਈਕਲੀ ਮਤਲਬ ਉਹ ਚੀਜ਼ ਤਾਂ ਹੋ ਜੂਗੀ ਠੀਕ, ਪਰ ਜਿਹੜੀ ਡੀਜ਼ਲ ਪ੍ਰਾਈਸਿਸ ਹੈਗੀਆਂ ਇਸ ਵੇਲੇ, ਜਾਂ ਜਿਹੜੀਆਂ ਕਹਿ ਲਓ ਵੀ ਇੱਕ ਔਰ ਜਿਹੜਾ ਹੋਰ ਫੈਕਟਰ ਹੈਗਾ ਉਹ ਹੈਗਾ ਚਾਈਨਾ ਦਾ, ਜਿਹੜਾ ਕਿ ਚਾਈਨਾ ਦੇ ਵਿੱਚ ਲਾਕਡਾਊਨ ਦੀ ਸਥਿਤੀ ਚੱਲ ਰਹੀ ਹੈਗੀ ਆ। ਪੋਰਟਸ ਉਹਨਾਂ ਦੀਆਂ ਖੁੱਲੀਆਂ ਆ, ਪਰ ਲੇਕਿਨ ਟਰੱਕਿੰਗ ਜਿਹੜੀ ਆ ਉਹਦੇ ਉੱਤੇ ਅਸਰ ਪੈ ਰਿਹਾ ਹੈਗਾ। ਸੋ ਬੇਸਿਕਲੀ ਕੱਚਾ ਮਾਲ ਜਿਹੜਾ ਆ ਉਹ ਪੋਰਟ ਤੋਂ ਲੱਥ ਕੇ ਫੈਕਟਰੀ ਤੱਕ ਨਹੀਂ ਜਾ ਰਿਹਾ, ਤੇ ਫੈਕਟਰੀ ਤੋਂ ਜਿਹੜਾ ਬਣਿਆ ਮਾਲ ਹੈਗਾ ਉਹ ਪੋਰਟ ਤੱਕ ਨਹੀਂ ਆ ਰਿਹਾ। ਸੋ ਇਹ ਚੀਜ਼ਾਂ ਦੀ ਵੀ ਇਸ ਵੇਲੇ ਜਿਹੜੀ ਆ ਕਾਫੀ ਇਸ਼ੂ ਜਿਹੜਾ ਖੜਾ ਹੈ। ਸੋ ਇਹਨਾਂ ਸਾਰੇ ਫੈਕਟਰਸ ਨੂੰ ਮਿਲਾ ਕੇ ਅਲਟੀਮੇਟਲੀ ਬੈਂਕ ਆਫ ਅਮਰੀਕਾ ਨੇ ਵੀ ਇਹ ਗੱਲ ਕੀਤੀ ਹੈਗੀ ਆ, ਇਹਦੇ ਵਿੱਚ ਹੁਣ ਸਿਚੁਏਸ਼ਨ ਕੀ ਬਣਨੀ ਹੈਗੀ ਕਿ ਲੋਨਸ ਟਾਈਟ ਹੋ ਜਾਣੇ ਹੈਗੇ ਆ, ਇੰਟਰਸਟ ਰੇਟ ਵੱਧ ਰਿਹਾ ਹੈਗਾ। ਇੰਟਰਸਟ ਰੇਟ ਵਧਣ ਦੇ ਨਾਲ ਵੀ ਬਹੁਤ ਫਰਕ ਪੈ ਜਾਂਦਾ ਹੈਗਾ, ਕਿਉਂਕਿ ਤੁਹਾਡੀ ਜਿਹੜੀ ਹੋਮ ਸੇਲਸ ਹੈ ਉੱਤੇ ਫਰਕ ਪੈਂਦਾ ਹੈਗਾ, ਕਿਉਂਕਿ ਉਹਨਾਂ ਦੇ ਵਿੱਚ ਤੁਹਾਡੀ ਅਬਿਲਿਟੀ ਟੂ ਬਾਏ ਜਿਹੜੀ ਆ, ਅਫੋਰਡੇਬਿਲਿਟੀ ਘੱਟ ਜਾਂਦੀ ਆ। ਸੋ ਅਫੋਰਡੇਬਿਲਿਟੀ ਘੱਟ ਗਈ ਤਾਂ ਉਹਦੇ ਨਾਲ ਫਿਰ ਪ੍ਰੋਡਕਸ਼ਨ ਜਿਹੜੀ ਉੱਤੇ ਫਰਕ ਹੈ। ਸੋ ਐਵਰੀਥਿੰਗ ਐਂਡਸ ਅਪ। ਜਿਹੜੀ ਟਰੱਕਿੰਗ ਹੈਗੀ ਆ ਨਾ, ਟਰੱਕਿੰਗ ਕਹਿੰਦੇ ਹੁੰਦੇ ਜਿਹੜਾ ਬਿਗ ਰਿਸੈਸ਼ਨ ਹੈਗਾ ਨਾ ਇੰਡਸਟਰੀ ਵਾਈਡ, ਜਿਹੜਾ ਕਹਿ ਲਓ ਵੀ ਪਬਲਿਕਲੀ ਸਾਰਾ ਜਿਹੜਾ ਰਿਸੈਸ਼ਨ ਹੈ, ਟਰੱਕਿੰਗ ਇਜ਼ ਦ ਫਰਸਟ ਵਨ ਟੂ ਗੈਟ ਅਫੈਕਟਡ। ਜੀ ਠੀਕ ਹੈ ਨਾ, ਬਿਲਕੁਲ। ਉਸ ਤੋਂ ਬਾਅਦ ਇਹ ਨਾ ਕੌਨਵੇ ਜਿਹੜੀ ਇੱਕ ਟਰੱਕਿੰਗ ਬ੍ਰੋਕਰੇਜ ਫਰਮ ਆ, ਉਹਨਾਂ ਨੇ ਵੀ ਸਟੱਡੀ ਕੀਤੀ, ਕਹਿੰਦੇ ਵੀ ਜਿਹੜੇ ਪਿਛਲੇ 12 ਰਿਸੈਸ਼ਨ ਆਏ ਆ, ਉਹਨਾਂ ਤੋਂ 6 ਰਿਸੈਸ਼ਨ ਪਹਿਲਾਂ ਮੈਕਰੋ ਇਕਨੋਮਿਕ ਡਾਊਨਟਾਊਨ ਹੋਇਆ। ਉਹਦਾ ਮਤਲਬ ਕੀ ਆ ਵੀ ਕਹਿੰਦੇ ਵੀ ਅਪ੍ਰੈਲ 2006 ਚ ਵੀ ਜਿਹੜਾ ਟਰੱਕਿੰਗ ਡਿਪ ਹੋਇਆ ਸੀ, ਉਹ ਰਿਸੈਸ਼ਨ ਤੋਂ 1 ਸਾਲ ਪਹਿਲਾਂ ਹੋਇਆ ਸੀ। ਸੋ ਟਰੱਕਿੰਗ ਦੇ ਨਾਲ 2 ਮਿਲੀਅਨ ਅਮਰੀਕਨ ਟਰੱਕ ਡਰਾਈਵਰਸ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਉਹਨਾਂ ਲਈ ਬਰੂਟਲ ਹੋਊਗਾ।
ਜਿਹੜਾ ਇਹ ਹੋਣ ਵਾਲਾ ਰਿਸੈਸ਼ਨ ਹੋਣਾ ਹੈਗਾ। ਜੀ ਹੁਣ ਕਈ ਥਾਵਾਂ ਤੇ ਤਾਂ 3 ਮਿਲੀਅਨ ਕਹਿੰਦੇ ਨੇ ਵੀ ਟਰੱਕਸ ਔਨ ਰੋਡ ਜਿਹੜੇ ਉਹ ਚੱਲਦੇ ਨੇ, ਦੈਟਸ ਅ ਬਿਗ ਨੰਬਰ। ਤੇ ਰੀੜ ਦੀ ਹੱਡੀ ਜਿਹੜੀ ਉਹ ਆਖੀ ਜਾਂਦੀ ਆ, ਤੇ ਜੋ ਸਥਿਤੀ ਇਸ ਟਾਈਮ ਬਣ ਰਹੀ ਆ, ਜੇ ਡਾਊਨ ਟਰਨ ਆ ਰਿਹਾ ਆ, ਦੇਖੋ ਜਿਨ੍ਹਾਂ ਦੇ ਤਾਂ ਕੰਟਰੈਕਟਡ ਲੋਡ ਆ ਉਹਨਾਂ ਦਾ ਤਾਂ ਚੱਲੀ ਜਾਣਾ, ਉਹਨਾਂ ਦਾ ਤਾਂ ਚੱਲ ਰਿਹਾ ਆ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਸ ਦੇ ਵਿੱਚ ਓਨਰ ਆਪਰੇਟਰ ਜਿਹੜਾ ਇਕੱਲੇ ਆਪਣੇ ਪੱਧਰ ਦੇ ਉੱਤੇ ਜਿਹੜੇ ਉਹ ਚੱਲਦੇ ਨੇ, ਹਰ ਵਾਰੀ ਲੋਡ ਲੱਭ ਕੇ ਜਿਹੜੇ ਉਹ ਚੱਲਦੇ ਆ, ਉਹਨਾਂ ਦੇ ਲਈ ਵਾਕਿਆ ਹੀ ਜਿਹੜਾ ਬਲੱਡ ਬਾਥ ਦੀ ਸਥਿਤੀ ਆ ਉਹ ਬਣੀ ਪਈ ਆ। ਉਤੋਂ ਰਮਨ ਜੀ ਆਪਾਂ ਦੇਖਿਆ ਵੀ ਮਹਿੰਗੇ ਇਕੁਇਪਮੈਂਟ ਵੈਰੀ ਹਾਈ ਇੰਟਰਸਟ ਰੇਟਸ ਦੇ ਉੱਤੇ ਉਹਨਾਂ ਨੇ ਖਰੀਦੇ ਆ, ਤੇ ਹੁਣ ਉਸ ਨੂੰ ਕਵਰ ਕਰਨ ਦੇ ਲਈ ਲੋਡ ਜੇ ਉਹ ਨਹੀਂ ਹੋਣਗੇ, ਇਹ ਪ੍ਰਾਈਸਿਸ ਆਲਰੇਡੀ ਆਪਾਂ ਨੂੰ ਪਤਾ ਵੀ ਸੀਜ਼ਨਲ ਐਵਰੇਜ ਉਸ ਦੇ ਇਰਦ ਗਿਰਦ ਜਿਹੜੀਆਂ ਉਹ ਚੱਲ ਰਹੀਆਂ ਆ, ਹਾਈ ਨਹੀਂ ਰਹੀਆਂ। ਸੋ ਇਹ ਸਥਿਤੀ ਜਿਹੜੀ ਆ ਉਹ ਬਹੁਤ ਵੱਡੇ ਇਕਨੋਮਿਕ ਡਾਊਨਟਰਨ ਵੱਲ ਨੂੰ ਸੰਕੇਤ ਜਿਹੜੀ ਉਹ ਕਰ ਰਹੀ ਆ ਟਰੱਕਿੰਗ ਦੇ ਵਿੱਚ ਵੀ, ਤੇ ਇਸ ਦਾ ਅਸਰ ਓਬਵੀਅਸਲੀ ਆਪਾਂ ਨੂੰ ਸਾਰੇ ਪਾਸੇ ਵੀ ਜਿਹੜਾ ਉਸਦੇ ਨਾਲ ਮਿਲੂਗਾ। ਤੇ ਸਰੋਤਿਆਂ ਦੀਆਂ ਕਾਲਸ ਵੀ ਆਪਾਂ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਰਹੇਗਾ 408 272 5200 4082725200 ਦੇ ਉੱਤੇ। ਸੋ ਹੁਣ ਜਦੋਂ ਰਮਨ ਜੀ ਹੁਣ ਕੋਈ ਲੋਡ ਦੇ ਨਾਲ ਕਵਰ ਕਰਕੇ ਆਪਣੀ ਪੇਮੈਂਟਸ ਜਿਹੜੀਆਂ ਉਹ ਦੇਣ 'ਚ ਨਾਕਾਮਯਾਬ ਰਹੂਗਾ, ਜਾਂ ਤਾਂ ਹੁਣ ਦੇਖੋ ਉਹਦਾ ਵਾਪਸ ਜਾਊਗਾ, ਬੈਂਕਰਪਸੀਆਂ ਹੋਣਗੀਆਂ, ਕਈ ਕੁਛ ਇਸ ਪਾਸੇ ਵੱਲ ਨੂੰ ਇਸ਼ਾਰੇ ਆ ਰਹੇ ਆ। ਬਿਲਕੁਲ ਜੀ, ਇਹ ਸਿਚੁਏਸ਼ਨ ਦੇਖੋ, ਜਦੋਂ ਤੁਸੀਂ ਕਵਰੇਜ ਨਹੀਂ ਕਰ ਪਾਉਂਦੇ ਜਾਂ ਜਦੋਂ ਤੁਸੀਂ ਉਹ ਚੀਜ਼ ਨੂੰ ਨਹੀਂ ਹੈਂਡਲ ਕਰ ਪਾਉਂਦੇ, ਨੰਬਰਸ ਜਿਹੜੇ ਆ ਵਰਕ ਨਹੀਂ ਕਰ ਪਾਉਂਦੇ, ਸੋ ਉਹਦੇ ਵਿੱਚ ਸਿਚੁਏਸ਼ਨ ਜਿਹੜੀ ਆ ਉਹ ਬੜੀ ਡਾਵਾਂਡੋਲ ਹੋ ਜਾਂਦੀ ਆ। ਮੈਂ ਅਜੇ ਵੀ ਕਹੂੰਗਾ ਕਿ ਅਜੇ ਵੀ ਜਿਹੜਾ ਓਨਰ ਆਪਰੇਟਰ ਹੈਗਾ, ਓਨਰ ਆਪਰੇਟਰ ਅਜੇ ਵੀ ਸਰਵਾਈਵ ਕਰਨ ਦੀ ਸਥਿਤੀ 'ਚ ਹੈਗਾ, ਸਰਵਾਈਵ ਕਰ ਜਾਊਗਾ। ਓਨਰ ਆਪਰੇਟਰ ਦੀ ਇਸ਼ੂ ਐਡਾ ਵੱਡਾ ਨਹੀਂ ਪੈਣਾ ਹੈਗਾ, ਕਿਉਂਕਿ ਉਹਦੇ ਕੋਲ ਬਫਰ ਹੁੰਦਾ ਆ ਆਪਣੀ ਪੇ ਦਾ, ਕਿ ਜਿਹੜੀ ਉਹਨੇ ਪੇ ਨਹੀਂ ਕਰਨੀ ਹੁੰਦੀ, ਆਪਣੇ ਆਪ ਨੂੰ ਪੇ ਕਰਨੀ ਹੁੰਦੀ ਹੈ। ਇਸ ਵੇਲੇ ਜਿਹੜਾ ਇਸ਼ੂ ਹੈਗਾ ਉਹ 2 ਟਰੱਕ ਤੋਂ ਲੈ ਕੇ ਤੇ ਜਿਹੜੀਆਂ 10-15 ਟਰੱਕ ਵਾਲੀਆਂ ਕੰਪਨੀਆਂ ਹੈਗੀਆਂ, ਉਹਨਾਂ ਦਾ ਮੇਜਰ ਇਸ਼ੂ ਹੈਗਾ, ਕਿਉਂਕਿ ਉਹਨਾਂ ਨੇ ਡਰਾਈਵਰਸ ਨੂੰ ਪੇ ਕਰਨੇ ਆ, ਡਰਾਈਵਰਸ ਨੂੰ ਰੱਖਣਾ ਆ। ਸੋ ਉਹਨਾਂ ਦਾ ਜਿਹੜਾ ਇਸ ਵੇਲੇ ਹੈਗਾ ਉਹ ਸਿਚੁਏਸ਼ਨ ਜਿਹੜੀ ਆ ਉਹ ਕਾਫੀ ਮਤਲਬ ਕਿ ਖਰਾਬ ਹੁੰਦੀ ਦਿਖਦੀ ਆ, ਕਿਉਂਕਿ ਜਦੋਂ ਤੁਸੀਂ ਆਪਾਂ ਹੁਣ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਹਮੇਸ਼ਾ ਆਪਾਂ ਗੱਲ ਕਰਦੇ ਸੀਗੇ ਕਿ ਭਈ ਆਪਣੀ ਇਕਵਿਪਮੈਂਟ ਜਿਹੜਾ ਆ ਬਿਲਕੁਲ ਸਹੀ ਢੰਗ ਨਾਲ ਲਓ, ਜਾਂ ਆਪਣੇ ਡਰਾਈਵਰਸ ਦੀ ਜਿਹੜੀ ਪੇ ਹੈਗੀ ਆ ਉਹਨਾਂ ਨੂੰ ਧਿਆਨ ਦੇ ਨਾਲ ਚੱਲੋ, ਇੱਕ ਦੂਜੇ ਦੇ ਡਰਾਈਵਰ ਪੁੱਲ ਕਰਨੇ, ਇੱਕ ਦੂਜੇ ਕੋਲੋਂ ਡਰਾਈਵਰ ਲੈ ਕੇ ਆਉਣੇ, ਉਹ ਵੱਧ ਤਨਖਾਹ ਦੇਣੀ, ਉਹ ਕਰਨਾ, ਮਤਲਬ ਕਿ ਉਹ ਇੰਡਸਟਰੀ ਨੋਰਮਲ ਨਹੀਂ ਹੈਗਾ। ਇੰਡਸਟਰੀ ਜਿਹੜੀ ਹੈਗੀ ਆ ਉਹਦੇ ਵਿੱਚ ਇੰਡਸਟਰੀ ਨੂੰ ਇੰਡਸਟਰੀ ਵਾਂਗਾ ਚੱਲਣ ਦਿਓ। ਤੇ ਉਹ ਜਿਹੜੀ ਚੀਜ਼ ਸੀਗੀ ਉਸ ਚੀਜ਼ ਦੇ ਨਾਲ ਜਿਹੜਾ ਸੀ ਅਨਐਕਸਪੈਕਟਡ। ਹੁਣ ਦੇਖੋ, ਆਪਾਂ ਜੇ ਇਸ ਵੇਲੇ ਗੱਲ ਕਰਦੇ ਹਾਂ ਕਿ ਕੰਪਨੀਆਂ ਨੂੰ ਜੇ ਆਪਾਂ ਕਹਿੰਦੇ ਕਿ ਓਨਰ ਤੁਸੀਂ ਡਰਾਈਵਰਸ ਨੂੰ ਇੱਦਾਂ ਕਰ ਰਹੇ ਆਹ ਕਰ ਰਹੇ, ਆਪਾਂ ਡਰਾਈਵਰਸ ਨੂੰ ਵੀ ਇਹੋ ਹੀ ਗੱਲ ਕਹਿੰਦੇ ਹਾਂ ਕਿ ਦੇਖੋ ਤੁਹਾਨੂੰ ਅਨਐਕਸਪੈਕਟਡ ਇੱਕਦਮ ਪੇ ਜ਼ਿਆਦਾ ਮਿਲ ਜਾਣੀ, ਉਹਦੇ ਨਾਲ ਬਹੁਤ ਜ਼ਿਆਦਾ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੇ ਵੀ ਅਨਐਕਸਪੈਕਟਡ ਖਰਚੇ ਜਿਹੜੇ ਆ ਉਹ ਵਧਾ ਲਏ, ਕਿਉਂਕਿ ਪੇ ਇੰਨੀ ਮਿਲ ਰਹੀ ਸੀਗੀ, ਪੇ ਇੰਨੀ ਹੋ ਰਹੀ ਸੀ ਕਿ ਜਿਹੜੀ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ। ਸੋ ਉਸ ਚੀਜ਼ ਕਰਕੇ ਜਿਹੜਾ ਉਹਨਾਂ ਨੂੰ ਵੀ ਹੁਣ ਜਿਹੜਾ ਆ ਉਹ ਫਰਕ ਅਲਟੀਮੇਟਲੀ ਉੱਥੇ ਹੀ ਪੈਣਾ। ਲਾਸਟ ਟਾਈਮ ਜਦੋਂ ਆਪਾਂ 2 ਸਾਲ ਪਹਿਲਾਂ ਦੀ ਗੱਲ ਆ, ਰਾਜਕਰਨ ਜਦੋਂ ਪੇ ਕਹਿੰਦੇ ਸੀ ਘਟਾਉਣ ਨੂੰ ਗੱਲ ਚੱਲੀ ਸੀ, ਪੇ ਘਟਾਓ ਹੈ ਨਾ। ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਫਿਰ ਅਸੀਂ ਗਲਤੀਆਂ ਉਹੀ ਕਰ ਲਈਆਂ, ਫਿਰ ਉਹੀ ਚੀਜ਼ਾਂ ਕਰ ਲਈਆਂ 19 ਦਫਾ, ਫਿਰ ਉਹੀ ਸਾਰਾ ਕੁਝ ਦੁਹਰਾ ਲਿਆ। ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਦੀ ਉੱਥੇ ਫਿਰ ਆਣ ਖੜੀਆਂ ਹੋਈਆਂ, ਠੀਕ ਹੈ ਨਾ। ਹੁਣ ਉਹ ਸਿਚੁਏਸ਼ਨ ਹਰ 2 ਸਾਲ ਬਾਅਦ ਉੱਥੇ ਸਿਚੁਏਸ਼ਨ ਆਣ ਖੜੀ ਹੁੰਦੀ ਹੈ। ਸੋ ਹਰ ਇੱਕ ਬੰਦਾ ਜਿਹੜਾ ਹੈਗਾ ਇੰਡਸਟਰੀ ਦੇ ਵਿੱਚ, ਖਾਸ ਕਰਕੇ ਟਰੱਕਿੰਗ ਇੰਡਸਟਰੀ ਹੈਗਾ, ਉਹਨੂੰ ਇੱਕੋ ਹੀ ਗੁਜ਼ਾਰਿਸ਼ ਆ ਕਿ ਜੇ ਤੁਸੀਂ ਐਕਸਪੈਂਡ ਕਰ ਰਹੇ ਹੈਗੇ ਤਾਂ ਬੜੇ ਸਿੰਸੀਅਰਲੀ ਦਿਮਾਗ ਨਾਲ ਸੋਚੋ ਕਿ ਐਕਸਪੈਂਡ ਕਰਨਾ ਜ਼ਰੂਰੀ ਆ ਤੁਹਾਡੇ ਲਈ, ਕਿਉਂਕਿ ਹਰੇਕ ਬੰਦਾ ਹੀ ਐਕਸਪੈਂਡ ਕਰ ਗਿਆ, ਹਰੇਕ ਬੰਦਾ ਐਕਸਪੈਂਡ ਕਰ ਗਿਆ। ਔਰ ਜਿੰਨੇ ਵੀ ਟਰੱਕ ਕਿਸੇ ਕੰਪਨੀ 'ਚ ਚਲਾਉਂਦੇ ਸੀਗੇ ਉਹ ਉੱਥੋਂ ਛੱਡ ਕੇ ਤੇ ਆਪਣਾ ਟਰੱਕ ਲੈ ਲਿਆ, ਸੋ ਉਹ ਟਰੱਕ ਖੜ ਗਿਆ, ਸੋ ਇਹਦੀ ਕਪੈਸਿਟੀ ਬਹੁਤ ਜ਼ਿਆਦਾ ਵੱਧ ਗਈ। ਫਰੇਟ ਦਾ ਜਿਹੜਾ ਸੀਗਾ ਉਹ ਝੱਖੜ ਜਿਹੜਾ ਸੀਗਾ ਉਹ ਬਿਲਕੁਲ ਥੰਮ ਗਿਆ, ਕੋਈ ਮਤਲਬ ਕਿ ਚੀਜ਼ ਨਹੀਂ ਵਿੱਚ ਰਹਿ ਗਈ। ਸੋ ਇਸ ਕਰਕੇ ਜਿਹੜਾ ਅਲਟੀਮੇਟ ਇਹ ਜਿਹੜਾ ਅਸਰ ਸੀਗਾ, ਇਹ ਆਪਾਂ ਪਿਛਲੇ 10 ਮਹੀਨਿਆਂ ਤੋਂ ਰਾਜਕਰਨ ਆਪਾਂ ਰੌਲਾ ਪਾਉਂਦੇ ਆ ਰਹੇ ਸੀਗੇ ਕਿ ਦਿਸ ਇਜ਼ ਕਮਿੰਗ। ਸੋ ਆਪਾਂ ਬੇਸਿਕਲੀ ਉੱਥੇ ਆ ਗਏ। ਬਿਲਕੁਲ, ਬੰਦਾ ਕਹਿੰਦਾ ਅਣਗੌਲਿਆਂ ਕਰ ਜਾਂਦਾ, ਨਹੀਂ ਯਾਰ ਐਵੇਂ ਮਾਰੀ ਜਾਂਦੇ, ਐਵੇਂ ਕਹੀ ਜਾਂਦੇ, ਏਦਾਂ ਨਹੀਂ ਹੋ ਸਕਦਾ। ਇਸ ਟਾਈਮ ਤਾਂ ਬਿਲਕੁਲ ਬੁੱਲੇ ਲੁੱਟਣ ਦੇ ਆ ਸਾਰੇ ਜਾਣੇ, ਇਹ ਹੋ ਹੀ ਨਹੀਂ ਸਕਦਾ ਵੀ ਡਾਊਨ ਟਰਨ ਆ ਸਕਦਾ। ਪਰ ਆਪਾਂ ਦੇਖ ਰਹੇ ਹਾਂ ਵੀ ਉਹ ਸਥਿਤੀ ਸਾਹਮਣੇ ਆਣ ਪਈ ਹੈ, ਤੇ ਹੁਣ ਪਤਾ ਨਹੀਂ ਲੱਗ ਰਿਹਾ ਵੀ ਕਿੱਦਾਂ ਕੀ ਜਾਵੇ। ਕੁਛ ਕਾਲਰ ਆਪਣੇ ਨਾਲ ਜੁੜੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ। ਸੋ ਤੇ ਕਾਲ ਕਰਨ ਦੇ ਲਈ ਨੰਬਰ 408 272 5200 4082725200। ਤੁਹਾਡਾ ਵੀ ਟਰੈਕਿੰਗ ਦੇ ਬਾਬਤ ਜੇ ਕੋਈ
ਸਵਾਲ ਹੈਗਾ ਆ, ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕੰਟੈਕਟ ਕਰ ਸਕਦੇ ਹੋ 408 272 5200 ਦੇ ਉੱਤੇ। ਜਤਿੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਜਤਿੰਦਰ ਬੋਲਦੇ ਜੀ, ਟ੍ਰੇਸੀ ਕੈਲੀਫੋਰਨੀਆ ਤੋਂ। ਭਾਜੀ ਭਾਜੀ ਮੇਰੇ ਕੋਲ ਇੱਕ ਇਸ਼ੂ ਰਿਲੇਟਡ ਆ ਇੰਸ਼ੋਰੈਂਸ ਦੇ, ਮੇਰੀ ਟਰੱਕਿੰਗ ਇੰਸ਼ੋਰੈਂਸ ਦੇ ਰਿਲੇਟਡ ਆ ਭਾਜੀ। ਤੇ ਭਾਜੀ ਮੈਨੂੰ ਉਹਦੇ ਬਾਰੇ ਤੁਹਾਡੇ ਕੋਲ ਰਾਏ ਚਾਹੀਦੀ ਮੈਨੂੰ, ਕਿਉਂਕਿ ਮੈਨੂੰ ਆਪਣੇ ਕਿਸੇ ਵੀ ਪੰਜਾਬੀ ਭਰਾ ਨੇ ਜਿੱਦਾਂ ਇਹਦੇ ਵਿੱਚ ਮੈਨੂੰ ਸਟਕ ਕਰ ਲਿਆ ਇੰਸ਼ੋਰੈਂਸ 'ਚ। ਤੇ ਭਾਜੀ ਮੈਂ ਜਿੱਦਾਂ ਇੰਸ਼ੋਰੈਂਸ ਕਰਾਈ ਸੀਗੀ ਹੈ ਨਾ ਜੀ, ਤੇ ਭਾਜੀ ਮੇਰੀ ਇੰਸ਼ੋਰੈਂਸ ਜਿਹਦੇ ਬੰਦੇ ਕੋਲ ਮੈਂ ਕਰਾਈ ਸੀਗੀ ਤੇ ਉਹਦੀ ਜਿਹੜੀ ਪਾਲਿਸੀ ਉਹ ਕਰਪਸੀ ਫਾਈਲ ਕਰ ਗਈ ਹੈ ਨਾ ਜੀ। ਤੇ ਬੈਂਕ ਨੇ ਜਿਹੜੀ ਪੈਸਾ ਲੋਨ ਦਿੱਤਾ ਹੈ ਇੱਕ ਇਹਨਾਂ ਨੂੰ ਪੈਸਾ ਦਿੱਤਾ ਹੈਗਾ ਭਾਜੀ, ਤੇ ਉਹਨਾਂ ਨੇ ਹੁਣ ਮੇਰੇ ਤੇ ਕੇਸ ਕਰ ਦਿੱਤਾ ਹੈ ਜੀ, ਹੈ ਨਾ ਜੀ ਭਾਜੀ। ਉਹਦੇ ਬਾਰੇ ਹਾਂਜੀ ਉਹਦੇ ਬਾਰੇ ਮੈਨੂੰ ਐਡਵਾਈਸ ਚਾਹੀਦੀ ਆ ਵੀ ਭਾਜੀ, ਕਿਉਂਕਿ ਕੋਰਟ ਦੀ ਡੇਟ ਕੀ ਪਹਿਲੀ ਹੀਅਰਿੰਗ ਹੋਈ ਆ, ਜਿੱਦਾਂ ਹੁਣ ਮੇਰੀ ਸੈਕੰਡ ਤੇ ਆ ਜੀ, ਮੈਨੂੰ ਨਾ ਤਾਂ ਕੋਈ ਅਟਰਨੀ ਲੱਭ ਰਿਹਾ ਜੀ। ਮੈਨੂੰ ਸੁਝਾਅ ਦਿਓਗੇ ਆਪਾਂ ਕੀ ਕਰ ਸਕਦੇ ਇਹਦੇ ਲਈ, ਜੇ ਆਪਾਂ ਹਰਜੋਤ ਭਾਜੀ ਇਹਦੇ ਵਿੱਚ ਮੈਂ ਕਰਦਾ ਤਾਂ ਨਹੀਂ, ਪਰ ਨੌਲੇਜ ਮੈਨੂੰ ਸਾਰਾ ਹੈਗਾ। ਇਹ ਮੋਸਟ ਪ੍ਰੋਬਬਲੀ ਪਹਿਲੀ ਗੱਲ ਤਾਂ ਇਹਨੇ ਰਿਟੈਂਸ਼ਨ ਗਰੁੱਪ ਵਾਲੀ ਇੰਸ਼ੋਰੈਂਸ ਕਰਾਈ ਆ। ਜੇ ਤਾਂ ਵੱਡੀ ਕੰਪਨੀ ਹੁੰਦੀ, ਮੈਨੂੰ ਨਹੀਂ ਲੱਗਦਾ ਕੋਈ ਵੱਡੀ ਕੰਪਨੀ ਜਿਹੜੀ ਹੈ ਬੈਂਕਰਪਸੀ ਫਾਈਲ ਕਰਦੀ। ਆਪਾਂ ਰਿਟੈਂਸ਼ਨ ਗਰੁੱਪ ਜਿਹੜੇ ਹੁੰਦੇ ਆ ਉਹ ਸਸਤੀ ਇੰਸ਼ੋਰੈਂਸ ਦੇਖ ਕੇ ਲੈ ਲੈਂਦੇ ਆ, ਤੇ ਉਹ ਬਹੁਤ ਵਾਰੀ ਬੈਂਕਰਪਸੀ ਫਾਈਲ ਕਰ ਜਾਂਦੇ ਆ। ਪਰ ਉਹ ਵੀ ਉਹਨੂੰ ਜਿੱਦਾਂ ਡਿਪਾਰਟਮੈਂਟ ਆਫ ਇੰਸ਼ੋਰੈਂਸ ਬੈਕਅਪ ਉਹਦਾ ਹੁੰਦਾ ਹੈਗਾ, ਪਰ ਉਹ ਪ੍ਰੋਸੈਸ ਕਾਫੀ ਲੰਮਾ ਆ। ਸੋ ਉਹ ਤੁਸੀਂ ਕੋਰਟ 'ਚ ਜਾ ਕੇ ਕਹਿ ਸਕਦੇ ਆ ਵੀ ਮੈਂ ਆਹ ਇੰਸ਼ੋਰੈਂਸ ਕਰਾਈ ਸੀ, ਇਹਨਾਂ ਨੇ ਬੈਂਕਰਪਸੀ ਫਾਈਲ ਕਰਤੀ ਆ, ਤੇ ਉਹ ਡਿਪਾਰਟਮੈਂਟ ਆਫ ਇੰਸ਼ੋਰੈਂਸ ਜਿਹੜੀ ਆ ਉਹਨਾਂ ਨਾਲ ਵੀ ਤੁਸੀਂ ਜਿਹੜੀ ਗੱਲ ਕਰ ਸਕਦੇ ਆ। ਡਿਪਾਰਟਮੈਂਟ ਕੈਲੀਫੋਰਨੀਆ, ਜੇ ਕੈਲੀਫੋਰਨੀਆ 'ਚ ਆ ਤੁਸੀਂ ਜਾਂ ਜਿਹੜੀ ਵੀ ਸਟੇਟ 'ਚ ਆ, ਉੱਥੇ ਦੀ ਡਿਪਾਰਟਮੈਂਟ ਆਫ ਇੰਸ਼ੋਰੈਂਸ ਨਾਲ ਵੀ ਮੈਂ ਹੁਣ ਕੀ ਕਰਾਂ, ਉਹ ਤੁਹਾਨੂੰ ਸਹੀ ਸਲਾਹ ਦੇਊਗੇ ਜੀ। ਥੈਂਕ ਯੂ। ਠੀਕ ਆ ਭਾਜੀ। ਭਾਜੀ ਮੈਨੂੰ ਇੱਕ ਹੋਰ ਛੋਟਾ ਜਿਹਾ ਕੁਐਸਚਨ ਹੈਗਾ, ਜਿੱਦਾਂ ਲੈ ਕੇ ਮੈਂ ਪਿਛਲੀ ਵਾਰ ਹੀਅਰਿੰਗ ਤੇ ਗਿਆ ਹੈਗਾ, ਮੈਨੂੰ ਜੱਜ ਨੇ ਕਿਹਾ ਹੈਗਾ ਵੀ ਤੁਸੀਂ ਆਪਣਾ ਅਟਰਨੀ ਹਾਇਰ ਕਰਨਾ ਹੈ, ਕਿਉਂਕਿ ਭਾਜੀ ਅਟਰਨੀ ਕਾਫੀ ਕੋਸਟਲੀ ਹੈ ਇਸ ਟਾਈਮ, ਹੈ ਨਾ ਜੀ। ਭਾਜੀ ਮੈਂ ਜਿੱਦਾਂ ਸਰਕਾਰੀ ਵਕੀਲ ਦੇ ਥਰੂ ਜਿੱਦਾਂ ਆਪਣੀ ਬਿਆਨ ਦੇ ਸਕਦਾ ਹੈ ਇਸ ਚੀਜ਼ ਦੇ ਰਿਲੇਟਡ? ਨਹੀਂ, ਪਹਿਲਾਂ ਤੁਸੀਂ ਦੱਸੋ ਤੁਹਾਡਾ ਕਲੇਮ ਹੋਇਆ ਜਾਂ ਕੀ ਹੋਇਆ ਤੁਹਾਡਾ ਇੰਸ਼ੋਰੈਂਸ? ਨਹੀਂ ਜਿੱਦਾਂ ਹਾਂਜੀ, ਜਿੱਦਾਂ ਭਾਜੀ ਮੇਰੀ ਇੰਸ਼ੋਰੈਂਸ ਜਿਹੜੀ ਉਹ ਕਰਪਸੀ ਫਾਈਲ ਕਰਕੇ ਨਿਕਲ ਗਈ ਹੈ ਨਾ ਜੀ, ਉਹਨੇ ਜਿੱਦਾਂ ਮੇਰਾ ਉਦੋਂ ਮੈਕਸਿਮਮ 45 ਡੇ ਮੇਰਾ DOT ਵੀ ਇਨਐਕਟਿਵ ਰਿਹਾ, ਜਿੱਦਾਂ ਨਾ ਸਡਨਲੀ ਪਤਾ ਲੱਗਾ ਵੀ ਉਹ ਕਰਪਸੀ ਫਾਈਲ ਕਰ ਗਈ ਜੀ। ਤੇ ਭਾਜੀ ਮੇਰਾ ਡਾਊਨ ਪੇਮੈਂਟ ਇੱਕ ਟਰੱਕ ਦਾ 10,000 ਹੀ, ਜਿਹਦੇ ਵਿੱਚੋਂ ਮੈਂ 5,000 ਵਾਪਸ ਲੈ ਗਿਆ ਨਾ ਜੀ। ਤੇ ਪਰ ਉਹ ਜਿੱਦਾਂ ਬਾਅਦ ਚ ਮੈਨੂੰ ਬੈਂਕ ਨੇ ਲੈਟਰ ਪਾ ਦਿੱਤੀ ਆ ਵੀ ਜਿਹੜਾ ਤੁਹਾਡਾ ਇੰਸ਼ੋਰੈਂਸ ਨੇ ਜਿੱਦਾਂ ਲੈ ਕੇ ਪੈਸੇ ਲੈ ਹੋਏ ਗਈ ਉਹ ਤੁਹਾਡੇ ਤੇ, ਆਪਾਂ ਜਦੋਂ ਵੀ ਇੰਸ਼ੋਰੈਂਸ ਲੈਂਦੇ ਆ ਆਪਣੇ ਕੋਲ ਸਾਈਨ ਕਰਾ ਲੈਂਦੇ ਆ ਨਾ ਜੀ ਉਹ, ਤੇ ਉਸ ਚੀਜ਼ ਦੇ ਚੱਕਰ ਦੇ ਵਿੱਚ ਹੀ ਮੈਨੂੰ ਫਸਾਇਆ ਹੈ ਜੀ। ਅੱਛਾ, ਜਿਹੜੀ ਫਾਈਨੈਂਸ ਕੀਤਾ ਜਿਨ੍ਹਾਂ ਨੇ ਉਹ ਹਾਂਜੀ ਇਹ ਫਾਈਨੈਂਸ ਕੰਪਨੀ ਦਾ ਚੱਕਰ ਹੈ ਜੀ। ਸੋ ਮੇਰੇ ਖਿਆਲ ਨਾਲ ਤਾਂ ਉਹ ਲੈ ਨਹੀਂ ਸਕਦੇ ਜਦ ਕੰਪਨੀ ਬੈਂਕਰਪਸੀ ਹੋ ਗਈ, ਉਹ ਤੁਹਾਤੋਂ ਕਾਹਤੇ ਲਓਗੇ ਇਹ। ਪਰ ਤੁਸੀਂ ਨਾ ਏਦਾਂ ਕਰਿਓ, ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਗੂਗਲ ਤੇ ਸਰਚ ਕਰਕੇ ਉਹਨਾਂ ਨੂੰ ਕਾਲ ਕਰਿਓ ਵੀ ਮੈਨੂੰ ਕਿਹੜੀ ਹੈਲਪ ਮਿਲ ਸਕਦੀ, ਉਹ ਤੁਹਾਨੂੰ ਸਹੀ ਦਊਗੇ ਬਿਲਕੁਲ ਸਲਾਹ ਜੀ। ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦਾ ਕੰਟੈਕਟ ਨੰਬਰ ਗੂਗਲ ਤੋਂ ਲੱਭ ਕੇ ਉਹਨਾਂ ਦੇ ਨਾਲ ਤੁਸੀਂ ਪਰ ਇਹ ਮਾੜੀ ਗੱਲ ਆ, ਜੇ ਹੁਣ ਆਪਣਾ ਬੰਦਾ ਵੀ ਸੀ, ਚਲੋ ਆਪਾਂ ਨਾਂ ਨਹੀਂ ਲੈਣਾ ਚਾਹੀਦਾ ਕੋਈ ਵੀ, ਤਾਂ ਉਹਨੂੰ ਥੋੜਾ ਗਾਈਡ ਕਰਨਾ ਚਾਹੀਦਾ ਵੀ ਭਾਈ ਯਾਰ ਹੁਣ ਕਸੂਰ ਤਾਂ ਚਲੋ ਉਹਦਾ ਵੀ ਨਹੀਂ, ਵੀ ਜੇ ਬੈਂਕਰਪਸੀ ਕਰ ਗਈ ਆ ਕੰਪਨੀ ਤਾਂ ਤੁਸੀਂ ਉਹਨੂੰ ਗਾਈਡ ਤਾਂ ਕਰੋ ਯਾਰ ਆਪਣੇ ਕਸਟਮਰ ਨੂੰ ਥੋੜਾ, ਨਹੀਂ ਜੀ। ਥੈਂਕ ਯੂ ਵੀਰ ਜੀ। ਚਲੋ ਹੋਪਫੁਲੀ ਤੁਹਾਨੂੰ ਕੋਈ ਮਦਦ ਜਿਹੜੀ ਉਹ ਮਿਲੇ ਤੇ ਸਹੀ ਰਾਹ ਵੱਲ ਨੂੰ ਜਿਹੜਾ ਤੁਸੀਂ ਨਿਕਲੋ। ਤੁਹਾਨੂੰ ਕੀ ਲੱਗਦਾ ਰਮਨ ਜੀ? ਮੈਨੂੰ ਵੀ ਇਹੀ ਲੱਗਦਾ ਵੀ ਰਿਟੈਂਸ਼ਨ ਗਰੁੱਪ ਥਰੂ ਹੋਣੀ ਆ, ਹਨਾ? ਹਾਂਜੀ ਇਹ ਰਿਟੈਂਸ਼ਨ ਗਰੁੱਪ ਥਰੂ ਹੋਣੀ ਆ, ਤੇ ਉਹੀ ਆ ਜਿਹੜੀ ਆਪਣੀ ਕੰਪਨੀ ਹੈਗੀ ਆ, ਫਾਈਨੈਂਸ ਕੰਪਨੀ ਆ, ਉਹਨੇ ਪੈਸੇ ਜਿਹੜੇ ਆ ਉਹ ਬੈਂਕਰਪਸੀ ਜਿਹੜੀ ਹੋ ਗਈ ਆ, ਤੇ ਉਹ ਪੈਸੇ ਜਿਹੜੇ ਆ ਵਿੱਚੋਂ ਮਤਲਬ ਕਿ ਚਲੇ ਗਏ ਆ, ਤੇ ਕੰਪਨੀ ਹੁਣ ਦੇਖ ਰਹੀ ਆ ਵਾਪਸ। ਬਿਲਕੁਲ। ਆਪਣੇ ਅਗਲੇ ਕਾਲਰ ਨੇ ਸੁਖਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸੁਖਮਿੰਦਰ ਸਿੰਘ ਬੋਲ ਰਿਹਾ ਜੀ, ਫਰੈਜ਼ਨੋ ਕੈਲੀਫੋਰਨੀਆ ਤੋਂ। ਮੈਂ ਇੱਕ ਸੇਫਟੀ ਇਸ਼ੂ ਤੇ ਇੱਕ ਰਿਕੁਐਸਟ ਕਰਨੀ ਚਾਹੁੰਦਾ ਆਪਣੇ ਸਾਰੇ ਟਰੱਕਰ ਵੀਰਾਂ ਨੂੰ, ਸਮਾਲ ਓਨਰ ਆਪਰੇਟਰਾਂ ਨੂੰ। ਇੱਕ ਜਿਹੜਾ ਆਮ ਦੇਖਣ ਦੇ ਵਿੱਚ ਆ ਰਿਹਾ ਹੈ ਵੀ ਜਿੰਨੇ ਵੀ ਸਮਾਲ ਟਰੱਕਿੰਗ ਵਾਲੇ ਇੰਡਸਟਰੀ ਨੂੰ ਰਿਲੇਟਡ ਕਰਦੇ, 1 ਜਾਂ 2 ਟਰੱਕਾਂ ਵਾਲੇ, ਉਹ ਲੋਡ ਚੁੱਕਦੇ ਹੈਗੇ ਨੇ ਟੀਮ ਦਾ, ਪਰ ਭੇਜਦੇ ਹੈਗੇ ਨੇ ਸੋਲੋ, ਜਿਹਦੇ ਵਿੱਚ ਆਪਣਾ ਸੇਫਟੀ ਫੀਚਰ ਵੀ ਇਫੈਕਟ ਕਰਦਾ ਹੈ, ਆਪਣੀ ਲਾਈਫ ਵੀ ਇਫੈਕਟ ਕਰਦੀ ਹੈਗੀ ਹੈ। ਅਸੀਂ ਥੋੜੇ ਜਿਹੇ ਕੁਛ ਚੰਦਕ ਪੈਸਿਆਂ ਦੀ ਖਾਤਰ ਆਪਣੀ ਜਾਨ ਨਾਲ ਔਰ ਪਰਿਵਾਰ ਨਾਲ ਖੇਡਦੇ ਹਾਂ। ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਹੈ ਵੀ ਇਹੋ ਜਿਹੇ ਕੰਮ ਨਾ ਕਰੋ, ਤਾਂ ਕਿ ਜਿਹਦਾ ਆਪਣਾ ਪਰਿਵਾਰ ਦੀ ਜਾਨ ਜੋਖਮ ਦੇ ਵਿੱਚ ਆਪਾਂ ਨੂੰ ਪਰੇਸ਼ਾਨੀ ਝੱਲਣੀ ਪਵੇ। ਜੀ ਥੈਂਕ ਯੂ ਜੀ।
ਜੀ ਧੰਨਵਾਦ ਬਹੁਤ ਬਹੁਤ। ਬਿਲਕੁਲ, ਇਹ ਤਾਂ ਜਿਹੜਾ ਹੁਣ ਡਰਾਈਵਰ ਆ, ਜੇ ਰਮਨ ਕੰਪਨੀ ਵਾਲੇ ਭੇਜਦੇ ਉਹ ਤਾਂ ਲਾਲਚੀ ਆ। ਰਮਨ ਡਰਾਈਵਰ ਜੀ ਨੂੰ ਇੱਕ ਸੋਚਣਾ ਚੀਜ਼ ਚਾਹੀਦਾ ਇੱਥੇ ਬਿਲਕੁਲ। ਮੈਂ ਇਹ ਪੁੱਛਣਾ ਚਾਹੁੰਦਾ ਆ, ਜਿਹੜਾ ਕੋਈ ਸਿੰਗਲ ਚੱਲ ਰਿਹਾ ਹੈ ਉਹ ਟੀਮ ਦੇ ਲੋਡ ਏਦਾਂ ਚੱਕ ਸਕਦਾ ਆ? ਮਤਲਬ ਇੱਕ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਲੋਡ ਵਾਲੇ ਵੀ ਵਾਕਈ ਇੱਕੋ ਟੀਮ ਡਰਾਈਵਰ ਹੈਗੇ ਆ, ਟੀਮ ਹੈਗੀ ਆ ਕਿ ਨਹੀਂ? ਹੁਣ ਏਦਾਂ ਆ ਕਿ ਦੇਖੋ, ਇੱਥੇ ਜਿੱਦਾਂ ਤੁਹਾਨੂੰ ਪਹਿਲਾਂ ਵੀ ਆਪਾਂ ਕਈ ਵਾਰੀ ਦੱਸ ਚੁੱਕੇ ਆ ਕਿ ਇੱਥੇ ਖਾਸ ਕਰਕੇ ਮੈਂ ਫ੍ਰਿਜ਼ਨੋ ਦੀ ਗੱਲ ਕਰਾਂਗਾ। ਮੈਂ ਫ੍ਰਿਜ਼ਨੋ 'ਚ ਰਹਿਣਾ ਹੈਗਾ। ਫ੍ਰਿਜ਼ਨੋ ਤੋਂ ਲੋਡ ਚੱਕਣ ਜਾਣਾ ਆ, ਸਲੀਨਸ ਲੋਡ ਜਾਣਾ, ਨਿਊਯਾਰਕ ਨੂੰ ਜਾਂ ਕਿਤੇ ਵੀ ਜਾਣਾ ਆ, ਈਸਟ ਕੋਸਟ 'ਤੇ ਜਾਣਾ ਹੈ। ਜਦੋਂ ਫ੍ਰਿਜ਼ਨੋ ਤੋਂ ਸਲੀਨਸ ਚੱਕਣ ਜਾਣਾ, ਉਦੋਂ 2 ਡਰਾਈਵਰ ਭੇਜ ਦੇਣੇ ਆ। ਉਹਦੇ ਵਿੱਚ ਇੱਕ ਲੋਕਲ ਡਰਾਈਵਰ ਭੇਜਣਾ, ਆਪਣਾ ਬਿਠਾ ਦੇਣਾ ਉੱਦਾਂ ਹੀ, ਜਿਹੜਾ ਦਿਖਾਵੇ ਨੂੰ ਹੈਗਾ। ਅੱਛਾ। ਉੱਥੋਂ ਲੋਡ 2 ਡਰਾਈਵਰ ਦਿਖਾ ਕੇ ਚੱਕ ਲਿਆਉਣਾ, ਇੱਥੇ ਵਾਪਸ ਆਉਣਾ। ਉਹ ਡਰਾਈਵਰ ਨੇ ਇੱਥੇ ਰਹਿ ਜਾਣਾ ਤੇ ਉਹਨੇ ਸਿੰਗਲ ਡਰਾਈਵਰ ਨੇ ਅੱਗੇ ਜਾਣਾ। ਠੀਕ ਹੈ ਨਾ? ਇਹ ਨਾਰਮਲ ਪ੍ਰੋਸੈਸ ਹੈਗਾ। ਬਹੁਤ ਕੰਪਨੀਆਂ ਇਹ ਕੰਮ ਕਰਦੀਆਂ ਹੈਗੀਆਂ। ਬਹੁਤ ਕੰਪਨੀਆਂ ਜਿਹੜੀਆਂ ਆ ਉਹ ਖਾਮ ਖਾਈ ਉਦਾਂ ਹੀ ਬੰਦਾ ਵਿੱਚ ਬਿਠਾ ਦਿੰਦੀਆਂ, ਔਰ ਉੱਥੇ ਜਾ ਕੇ ਉਹਨਾਂ ਨੇ ਬੰਦਾ ਦੇਖਣਾ ਹੁੰਦਾ, ਬੰਦਾ ਸੈਕਿੰਡ ਉਹਦੇ ਵਿੱਚ ਬੈਠਾ ਆ। ਇੱਕ ਦੂਜੀ ਗੱਲ ਆ ਕਿ ਜਦੋਂ ਇੱਕ ਲਾਅ ਹੈਗਾ ਆ ਕਿ ਜੇ ਤੁਹਾਡਾ ਸੈਕਿੰਡ ਡਰਾਈਵਰ ਜਿਹੜਾ ਹੈਗਾ ਉਹ ਬੱਸ ਦੇ ਵਿੱਚ ਸੁੱਤਾ ਤੇ ਉਹਨੂੰ ਈਵਨ ਪੁਲਿਸ ਵਾਲੇ ਵੀ ਉਠਾ ਨਹੀਂ ਸਕਦੇ ਗੱਲ ਕਰਨ ਨੂੰ, ਕਿਉਂਕਿ ਉਹ ਆਪਣੀ ਬੱਸ ਦੇ ਵਿੱਚ ਹੈ। ਅਨਲੈਸ ਅੰਟਲ ਇਹ ਨੈਸੈਸਰੀ ਆ, ਕੋਈ ਬਹੁਤ ਐਮਰਜੈਂਸੀ ਆ ਤੇ ਉਹਨੂੰ ਉਠਾਉਣਾ ਪਵੇ। ਅਨਲੈਸ ਅੰਟਲ ਉਹਨੂੰ ਕੋਈ ਐਮਰਜੈਂਸੀ ਆ, ਉਹਨੂੰ ਉਹ ਵੀ ਉਠਾਉਂਦੇ ਨਹੀਂ। ਸੋ ਪਰਦਾ ਬੰਦ ਕਰਕੇ ਕਹਿੰਦੇ ਮੇਰਾ ਦੂਜਾ ਡਰਾਈਵਰ ਸੁੱਤਾ। ਸੋ ਉਹ ਲੀਗਲੀ ਉਹਨੂੰ ਉਠਾ ਨਹੀਂ ਸਕਦੇ। ਸੋ ਇਸ ਕਰਕੇ ਉਹ ਕਈ ਬੰਦੇ ਇਸ ਚੀਜ਼ ਦਾ ਫਾਇਦਾ ਲੈ ਜਾਂਦੇ ਆ। ਬਹੁਤ ਚੰਗਾ ਸੋ ਹੈ। ਸੋ ਉਹ ਲੈ ਜਾਂਦੇ ਫਾਇਦਾ। ਫਿਰ ਲਾਇਸੈਂਸਿਸ ਏਦਾਂ ਆ, ਤੁਹਾਨੂੰ ਪਤਾ, ਤੁਹਾਨੂੰ ਦੱਸ ਰਹੇ ਕਿ ਇੱਕ ਆ ਵੀ ਬੜੀ ਬਹੁਤ ਵੱਡੀ ਬਿਮਾਰੀ ਚੱਲ ਰਹੀ ਆ ਕਿ ਇੱਕ ਡਰਾਈਵਰ ਜਦੋਂ ਇੱਕ ਕੰਪਨੀ ਨੂੰ ਛੱਡ ਜਾਂਦਾ ਤੇ ਉਹਦੀ ਜਿਹੜੀ ਆਈਡੀ ਹੈਗੀ ਆ, ਜਿਹੜੀ ਆਪਣੀ ਯੂਜ਼ ਕਾਰ ELD ਦੀ ਆਈਡੀ ਜਿਹੜੀ ਆ ਉਹ ਯੂਜ਼ ਹੁੰਦੀ ਰਹਿੰਦੀ ਆ ਪਿੱਛੇ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਏਦਾਂ ਕਰਾ ਕੇ ਮਤਲਬ ਕਿ ਆਪਣੇ ਬੰਦੇ ਲੂਪ ਹੋਲ ਤਾਂ ਬਹੁਤ ਪਰਫੈਕਟਲੀ ਲੱਭ ਲੈਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਨਾਰਮਲ ਹੈਗੀਆਂ ਕਰਦੇ ਹੈਗੇ ਆ। ਬਟ ਅਗੇਨ ਜਿਹੜਾ ਇਹ ਸਿਨੈਰੀਓ ਹੈਗਾ, ਇਹਦੇ ਵਿੱਚ ਜਿੱਦਾਂ ਕਿ ਭਾਈ ਸਾਹਿਬ ਨੇ ਕਾਲ ਕੀਤੀ, ਜਿਹਨਾਂ ਨੇ ਦੱਸਿਆ ਕਿ ਇਹ ਬਹੁਤ ਵੱਡਾ ਸੇਫਟੀ ਇਸ਼ੂ ਆ। ਕਿਉਂਕਿ ਤੁਸੀਂ ਟੀਮ ਦਾ ਲੋਡ ਚੱਕਿਆ। ਟੀਮ ਦਾ ਲੋਡ ਮਤਲਬ ਕਿ ਤੁਹਾਡਾ ਟਰੱਕ 24/7 ਚੱਲਣਾ ਹੈ। ਠੀਕ ਹੈ ਨਾ? ਤੁਹਾਡਾ ਟੀਮ ਦੇ ਲੋਡ ਦਾ ਮਤਲਬ ਇਹ ਕਿ ਟਰੱਕ ਨੇ ਖੜਨਾ ਨਹੀਂ ਕਿਤੇ ਵੀ, ਮਤਲਬ ਸੌਣ ਵਾਸਤੇ। ਹੁਣ ਜਿਹੜਾ ਸਿੰਗਲ ਡਰਾਈਵਰ ਉਹਨੇ ਖੜਨਾ ਹੀ ਹੈ। ਕੀ ਕਰੂ? ਅੱਛਾ, ਜੇ ਨਹੀਂ ਖੜੂਗਾ ਤੇ ਇਹਦਾ ਮਤਲਬ ਕਿ ਉਹ ਓਵਰ ਜਾਊਗਾ, ਆਪਣੇ ਘੰਟਿਆਂ ਤੋਂ ਬਿਲਕੁਲ ਓਵਰ ਜਾਊਗਾ। ਤੇ ਇੱਥੇ ਇਹੋ ਹੀ ਮਸਲੇ ਦਾ ਇਹੋ ਹੀ ਸਾਰਾ ਰੌਲਾ ਆ ਕਿ ਜਦੋਂ ਆਪਾਂ ਟੀਮ ਦੇ ਲੋਡ ਜਿਹੜੇ ਆ ਉਹ ਸਿੰਗਲ ਸੋਲੋ ਚੱਕ ਲੈਂਦਾ ਆ, ਉਹ ਇਹ ਹੁੰਦਾ ਵੀ ਟੀਮ ਦੇ ਜਿਹੜਾ $500-700 ਉਹ ਜ਼ਿਆਦਾ ਦਿੰਦੇ ਆ, ਕਿਉਂਕਿ ਬੰਦੇ ਨੂੰ 2 ਨਹੀਂ ਜਾਣਾ ਹੁੰਦਾ, ਉਹ ਬੰਦਾ ਇੱਕੋ ਹੀ ਹੁੰਦਾ। ਸੋ ਸਾਡੇ ਇੱਥੇ ਹੁਣ ਟਰੱਕਿੰਗ ਇੰਡਸਟਰੀ ਦੇ ਵਿੱਚ ਨਾ ਇੱਕ ਨਾਰਮਲ ਵਰਡ ਹੈਗਾ ਭਾਜੀ, ਖਿੱਚ ਕੇ ਲੋਡ ਲਾ ਦਿੰਦਾ ਸਾਡਾ ਡਰਾਈਵਰ। ਸਾਡਾ ਡਰਾਈਵਰ ਜੀ ਸੋਲੋ ਹੈਗਾ, ਪਰ ਉਹ ਟੀਮ ਦੇ ਲੋਡ ਲਾਉਂਦਾ ਸਾਰੇ। ਸੋ ਇਹ ਚੀਜ਼ ਬੜੀ ਪ੍ਰਾਊਡਲੀ ਕਹੀ ਜਾਂਦੀ ਆ ਇੰਡਸਟਰੀ ਦੇ ਵਿੱਚ ਵੀ, ਸਾਡਾ ਬੰਦਾ ਜਿਹੜਾ ਆ ਉਹ ਸੋਲੋ ਆ ਪਰ ਚੱਲਦਾ ਟੀਮ ਵਾਂਗੂ ਆ। ਜੀ, ਇਹ ਤਾਂ ਫਿਰ ਉਹੀ ਗੱਲ ਹੋਈ ਰਮਨ ਜੀ, ਜਿੱਦਾਂ ਇੱਥੇ ਕਈ ਵਾਰੀ ਕਾਰਪੂਲ ਲੇਨ ਦੇ ਵਿੱਚ ਉਹ ਡੰਮੀ ਨਾਲ ਬਿਠਾ ਦਿੰਦੇ ਆ, ਉੱਤੇ ਚਾਦਰ ਜੀ ਪਾ ਦੇਣੀ ਆ ਵੀ 2 ਜਣੇ ਬੈਠੇ ਆ, ਤੇ ਉਹ ਪਿੱਛੇ ਵੀ ਏਦਾਂ ਹੀ ਰੱਖਿਆ ਹੋਵੇ ਤਾਂ ਪੁਲਿਸ ਨੂੰ ਕਹਿੰਦਾ ਜੀ ਸੁੱਤਾ ਹੈ ਬੰਦਾ। ਹਾਂਜੀ, ਇਹ ਕੰਮ ਯੂਜੂਅਲ ਹੈਗਾ, ਨਾਰਮਲ ਹੈਗਾ, ਬਟ ਇਟਸ ਅ ਬਿਗ ਇਸ਼ੂ ਫॉर द ਸੇਫਟੀ। ਤੇ ਐਨਫੋਰਸਮੈਂਟ ਵਾਲੇ ਜਿੱਦਾਂ ਤੁਸੀਂ ਕਿਹਾ ਵੀ ਕਿਉਂਕਿ ਲੂਪ ਹੋਲ ਏਡਾ ਵੱਡਾ ਹੈ ਵੀ ਪਰਦੇ ਦੇ ਪਿੱਛੇ ਕੀ ਆ ਉਹ ਦੱਸ ਨਹੀਂ ਸਕਦੇ। ਸੋ ਉਹ ਬੜੀ ਸਥਿਤੀ ਜਿਹੜੀ ਉਹ ਬੈਡ ਆ ਵੀ ਕੁਛ ਵੀ ਜਿਹੜਾ ਉਹ ਕਹਿ ਕੇ ਇਦਾਂ ਕਰ ਰਹੇ। ਪਰ ਦੇਖੋ ਹੈ ਤਾਂ ਪ੍ਰੋਬਲਮ ਹੀ ਆ ਜੀ। ਤੇ ਇਹਦੇ ਨਾਲ ਤੁਸੀਂ ਆਪਣੀ, ਜਿੱਦਾਂ ਇਹਨਾਂ ਨੇ ਕਿਹਾ ਵੀ ਆਪਣੀ ਤਾਂ ਆਪਣੇ ਪਰਿਵਾਰ ਦੀ ਨਹੀਂ, ਤੁਸੀਂ ਸੜਕ ਦੇ ਉੱਤੇ ਕਈਆਂ ਦੀ ਹੋਰ ਜਾਨ ਖਤਰੇ 'ਚ ਪਾ ਰਹੇ ਆ। ਮਾਰੇ ਆ ਕਿੰਨੇ ਲੋਕ ਜਿਹੜੇ ਆਲਰੇਡੀ ਇਸ ਦੇ ਕਰਕੇ ਮਰ ਚੁੱਕੇ ਆ, ਤੇ ਜੇ ਇਹੀ ਚੱਲਦੇ ਰਹੇ ਤੇ ਪਤਾ ਨਹੀਂ ਹੋਰ ਕਿੰਨੇ ਅੱਖ ਦੀ ਜਾਨ ਜਿਹੜੀ ਇਸ ਦੇ ਵਿੱਚ ਜਾਣੀ ਹੈਗੀ ਆ। ਸੋ ਇਸੇ ਕਰਕੇ ਜਿੰਨੇ ਵੀ ਰਮਨ ਜੀ ਤੇ ਰਾਜ ਜੀ ਜਿਹੜੇ ਵਰਡਿਕਟ ਹੁੰਦੇ ਆ, ਜਿਹੜੇ ਜੱਜ ਦਿੰਦੇ ਆ, ਉਹ ਕੋਈ 10 ਮਿਲੀਅਨ 20 ਮਿਲੀਅਨ 50 ਮਿਲੀਅਨ ਦੇ ਦਿੰਦੇ ਆ ਜਦੋਂ ਵੱਡਾ ਐਕਸੀਡੈਂਟ ਹੁੰਦਾ। ਈਵਨ ਅੱਜ ਹੀ ਖਬਰ ਆ ਰਹੀ ਹੈ, ਇੱਕ ਇਲੀਨੋਇਸ ਸਟੇਟ ਦੇ ਵਿੱਚ ਕੰਪਨੀ ਸੀਗੀ, ਉਹਨਾਂ ਨੂੰ $10 ਮਿਲੀਅਨ ਦਾ ਵਰਡਿਕਟ ਉਹਨਾਂ ਦੇ ਅਗੇਂਸਟ ਹੋਇਆ, ਤੇ ਹੁਣ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ। ਸੋ ਜੱਜਸ ਦਾ ਮਤਲਬ ਇਹ ਹੈ ਵੀ ਵੱਡੇ ਕਲੇਮ ਹੋਣ ਤਾਂ ਕਿ ਲੋਕਾਂ ਨੂੰ ਅਕਲ ਆਵੇ। ਪਰ ਹੁਣ ਆਪਾਂ ਦੇਖਦੇ ਹੀ ਆ, ਜਿੱਦਾਂ ਭਾਈ ਸਾਹਿਬ ਕਹਿ ਕੇ ਗਏ ਆ, ਦੇਖੋ ਜ਼ਿੰਦਗੀ ਤਾਂ ਤੁਹਾਡੀ ਆ, ਤੁਸੀਂ ਬਚ ਕੇ ਚੱਲੋ, ਹਨਾ। ਬਿਲਕੁਲ। ਤੇ ਇਹਦੇ ਨਾਲ ਹੀ ਆਪਾਂ ਇੱਕ ਜੁੜਿਆ ਜਿਹੜਾ ਮਸਲਾ ਹੈਗਾ, ਹੁਣ ਜਿਹੜਾ ਆਉਣ ਵਾਲਾ ਮਸਲਾ ਹੈਗਾ ਅਗਲੇ ਸਾਲ ਦੇ ਲਈ, ਉਹਦੇ ਲਈ ਆਪਾਂ ਗੱਲ ਕਰ ਲੈਂਦੇ ਹਾਂ ਕਿ FMCS ਦੇ ਵੱਲੋਂ ਜਿਹੜੀ ਆ ਪਲਾਨ ਜਿਹੜੀਆਂ ਉਹਨਾਂ ਨੂੰ ਗੇਅਰ ਅਪ ਕਰ ਲਿਆ ਗਿਆ ਕਿ ਜਿਹੜੇ ਸਪੀਡ ਲਿਮਿਟਰਸ ਹੈਗੇ ਆ ਟਰੱਕਾਂ ਦੇ ਵਿੱਚ, ਜਿਹੜੇ ਇਲੈਕਟ੍ਰੋਨਿਕ ਸਪੀਡ ਲਿਮਿਟਰ ਹੈਗੇ ਆ,
ਉਹਨੂੰ ਮੈਂਡੇਟ ਨੂੰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਹੜਾ ਮੈਂਡੇਟ ਇਹ 2016 ਦੇ ਵਿੱਚ ਇਹਦੀ ਗੱਲਬਾਤ ਸ਼ੁਰੂ ਹੋਈ ਸੀਗੀ ਤੇ ਜਿਹੜੇ 2601 ਗ੍ਰੋਸ ਦੇ ਹੈਗੇ ਆ, 26,001 ਗ੍ਰੋਸ ਪਾਉਂਡ ਦੇ ਹੈਗੇ ਆ ਟਰੱਕ ਹੈਗੇ ਜਿਹੜੇ ਕਿ ਬੇਸਿਕਲੀ ਆਪਣੇ ਬਿਗ ਰਿਗਸ ਹੈਗੇ ਆ, ਉਹਨਾਂ ਦੇ ਵਿੱਚ ਇਹ ਜਿਹੜਾ ਆ ਲਾਉਣ ਦੀ ਜਿਹੜੀ ਆ ਗੱਲਬਾਤ ਸ਼ੁਰੂ ਹੋ ਗਈ ਆ ਬਈ ਇਹਦੇ ਵਿੱਚ ਜਿਹੜਾ ਆ ਨੈਕਸਟ ਈਅਰ ਦੇ ਵਿੱਚ ਇਹਦੇ ਲਈ ਫੈਸਲਾ ਹੋਣਾ ਆ। ਸੋ ਹੁਣ ਜਿਹੜਾ FMCSA ਨੇ ਨੋਟਿਸ ਆਫ ਇੰਟੈਂਟ ਜਿਹੜਾ ਆ ਉਹ ਸਬਮਿਟ ਕੀਤਾ ਹੈਗਾ ਟੂ ਸੋਲਿਸਿਟਡ ਕਮੈਂਟਸ, ਜਿਹੜੇ ਕਿ ਲੋਕਾਂ ਦੇ ਕਮੈਂਟਸ ਲੈਣੇ ਹੈਗੇ ਆ ਕਿ ਉਹਨਾਂ ਦਾ ਕੀ ਖਿਆਲ ਹੈਗਾ ਇਹਦੇ ਬਾਰੇ 'ਚ। ਜਿਹੜੀਆਂ ਕਾਫੀ ਜਿਹੜੀਆਂ ਏਜੰਸੀਜ਼ ਹੈਗੀਆਂ ਆ, ਕਾਫੀ ਜਿਹੜੀਆਂ ਸੇਫਟੀ ਕੰਪਨੀਆਂ ਹੈਗੀਆਂ, ਸੇਫਟੀ ਔਰਗਨਾਈਜੇਸ਼ਨਸ ਹੈਗੀਆਂ, ਉਹ ਇਹਦੇ ਵੱਲ ਹੈਗੀਆਂ, ਇਹਦੀ ਮਤਲਬ ਕਿ ਇਹਦੇ ਹੱਕ 'ਚ ਹੈਗੀਆਂ। ਸੋ ਬੇਸਿਕਲੀ ਸਪੀਡ ਲਿਮਿਟਰ ਕੀ ਹੈਗਾ ਕਿ ਟਰੱਕ ਨੂੰ ਇਲੈਕਟ੍ਰੋਨਿਕਲੀ, ਜਿੱਦਾਂ ਆਪਾਂ ਕਹਿੰਦੇ ਹਾਂ ਗਵਰਨਰ ਦੇ ਨਾਲ ਉਹਦੀ ਸਪੀਡ ਬੰਦ ਦਿੱਤੀ ਜਾਂਦੀ ਆ, ਸੋ ਉਹ ਜਿਹੜੀ ਸਪੀਡ ਹੈਗੀ ਆ ਇਲੈਕਟ੍ਰੋਨਿਕਲੀ ਉਹਦੀ ਸਪੀਡ ਜਿਹੜੀ ਆ ਉੱਥੇ ਬੰਦ ਦਿੱਤੀ ਜਾਊਗੀ। ਸੋ ਉਹਦੇ ਕਰਕੇ ਜਿਹੜਾ ਆ ਉਹ ਕਹਿੰਦੇ ਕਿ ਜਿਹੜੇ ਹੁਣ ਆਪੋਜੀਸ਼ਨ 'ਚ ਹੈਗੇ ਆ ਉਹ ਕਹਿੰਦੇ ਆ ਕਿ ਇਹਦੇ ਨਾਲ ਟਰੱਕਾਂ ਤੇ ਕਾਰਾਂ ਦੇ ਵਿੱਚ ਸਪੀਡ ਦਾ ਫਰਕ ਬਹੁਤ ਜ਼ਿਆਦਾ ਹੋ ਜਾਊਗਾ ਫਿਰ, ਤੇ ਉਹਦੇ ਨਾਲ ਜਿਹੜੇ ਐਕਸੀਡੈਂਟਸ ਆ ਉਹ ਵਧਣਗੇ। ਜਿੱਥੇ ਕਿ ਜਿਹੜੇ ਇਹਦੇ ਹੱਕ ਦੇ ਵਿੱਚ ਆ ਉਹ ਇਹ ਕਹਿ ਰਹੇ ਆ ਕਿ ਕਿਉਂਕਿ ਟਰੱਕਾਂ ਦੀ ਸਪੀਡ ਬਹੁਤ ਜ਼ਿਆਦਾ ਹੈਗੀ ਆ ਔਰ ਜਿੰਨੇ ਮੈਜੋਰਟੀ ਐਕਸੀਡੈਂਟ ਹੁੰਦੇ ਆ ਉਹਨਾਂ ਦੇ ਵਿੱਚ ਡਾਟਾ ਹੈਗਾ ਕਿ ਜਿਹਦੇ ਵਿੱਚ ਕਿ ਸਪੀਡ ਜਿਹੜੀ ਆ ਉਹ ਕਾਜ਼ ਬਣਦੀ ਆ ਐਕਸੀਡੈਂਟ ਦਾ ਔਰ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਸਪੀਡ ਦੇ ਕਰਕੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਜਿਹੜਾ FMCSA ਆ ਉਹਨਾਂ ਵੱਲੋਂ ਨੋਟਿਸ ਆਫ ਇੰਟੈਂਟ ਜਾਰੀ ਕੀਤਾ ਗਿਆ ਆ। ਉਹਨਾਂ ਨੇ ਹੁਣ ਅਗਲੇ ਮਹੀਨੇ ਤੋਂ ਸ਼ਾਇਦ ਜਿੱਦਾਂ ਹੀ ਇਹਦੇ ਕਮੈਂਟਸ ਪੀਰੀਅਡ ਸ਼ੁਰੂ ਹੋਊਗਾ ਆਪਾਂ ਫਿਰ ਤੁਹਾਡੇ ਨਾਲ ਇਹਦੇ ਲਈ ਜਿਹੜਾ ਆ ਇਹਦੇ ਬਾਰੇ 'ਚ ਗੱਲ ਕਰਾਂਗੇ। ਪਰ ਗੈਟ ਰੈਡੀ, ਇਹ ਚੀਜ਼ ਜਿਹੜੀ ਆ 2023 ਦੇ ਵਿੱਚ ਜਿਹੜਾ ਐਂਟੀਸਪੇਟਡ ਰੂਲ ਹੈਗਾ ਆ, ਪ੍ਰਪੋਜ਼ਡ ਰੂਲ ਹੈਗਾ, ਇਹ ਇਲੈਕਟ੍ਰੋਨਿਕਲੀ ਇੰਜਨਸ ਦੀ ਸਪੀਡ ਜਿਹੜੀ ਆ ਉਹ ਗਵਰਨ ਕਰਨ ਦਾ, ਉਹ ਆਉਣ ਜਾ ਰਿਹਾ ਹੈਗਾ। ਸੋ ਇਹਦੇ ਬਾਰੇ ਦੇ ਵਿੱਚ ਵੀ ਜਿਹੜਾ ਆ ਆਪਣਾ ਧਿਆਨ ਰੱਖੋ ਕਿ ਤੁਸੀਂ ਇਹਦੇ ਬਾਰੇ 'ਚ ਕੀ ਚਾਹੁੰਦੇ ਆ, ਕੀ ਸੋਚਦੇ ਆ। ਸੋ ਇਹਦੇ ਜਿਹੜੇ ਜਦੋਂ ਕਮੈਂਟ ਪੀਰੀਅਡ ਆਊਗਾ ਤੇ ਡੈਫੀਨੇਟਲੀ ਅਸੀਂ ਕਹਾਂਗੇ ਕਿ ਤੁਸੀਂ ਆਪਣੇ ਆਪਣੇ ਜਿਹੜੇ ਵਿਚਾਰ ਹੈਗੇ ਆ ਜ਼ਰੂਰ ਉੱਥੇ ਰੱਖੋ। ਜੀ ਬਿਲਕੁਲ। ਤੇ ਰਮਨ ਜੀ, ਹਰਜੋਤ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਸੋ ਤੋਂ ਬ੍ਰੇਕ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਨੂੰ ਇੱਦਾਂ ਹੀ ਆਪਾਂ ਜਾਰੀ ਰੱਖਾਂਗੇ। ਤੁਹਾਡੇ ਵੀ ਕੋਈ ਟਰੱਕਿੰਗ ਬਾਰੇ ਸਵਾਲ ਆ, ਵਿਚਾਰ ਨੇ ਤਾਂ ਉਹ ਤੁਸੀਂ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415 909 0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਡਿਜੀਟਲ ਪ੍ਰਮੋਸ਼ਨ, ਮੈਟ੍ਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ। ਨਵੇਂ ਕਸਟਮਰਜ਼ ਲਈ ਖਾਸ ਪ੍ਰਮੋਸ਼ਨਲ ਆਫਰਜ਼। ਸੰਪਰਕ ਕਰੋ 408 272 5200। ਅੱਜ ਹੀ ਕਾਲ ਕਰੋ 4082725200। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ।
परदेस च ते इस ओखल दा ना ही पुछो। ਇਹ ਵੀ ਭਲਾ ਕੋਈ ਕੰਮ ਹੈ। मतलब ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ ਯੂਐਸਏ ਨੇ ਮੁਕਾ ਦਿੱਤਾ ਹੈ। ना ओ किदां ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ ਯੂਐਸਏ ਤੇ ਇਸ ਬਾਰੇ ਐਡ ਚਲਾਓ। जे तुसी भी अपनी काकी काका है व्योना ਤੇ ਪੰਜਾਬੀ ਰੇਡੀਓ ਯੂਐਸਏ ਤੇ ਐਡ ਹੈ ਚਲਾਉਣਾ। वधेरी जानकारी लिए टेलीफोन नंबर है 408 272 5200 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 55 55, NMLS ID 698952, DRE number 02067197. All loans are subject to credit and underwriting approval. ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ ਯੂਐਸਏ 4082725200 408 272 5200। ਪੰਜਾਬੀ ਰੇਡੀਓ ਯੂਐਸਏ ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ ਯੂਐਸਏ। पंजाबी रेडियो यूएसए KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ, ਰਮਨ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਇੱਕ ਜ਼ਰੂਰ ਦੱਸਦੇ ਜਾਈਏ ਰਾਜਕਨਵੀਰ ਸਿੰਘ, ਜਿਹੜੇ ਸਾਡੇ ਸ਼ੋਅ ਕਰਨ ਦਾ ਮਤਲਬ ਇਹ ਆ ਵੀ ਜੋ ਕੁਝ ਵਾਪਰ ਰਿਹਾ, ਆਪਾਂ ਜਿਹੜੀ ਆ ਨਿਊਜ਼ ਆਰਗੇਨਾਈਜੇਸ਼ਨ ਆ, ਨਾ ਕਿ ਸਾਡਾ ਕੰਮ ਆ ਵੀ ਕਿਸੇ ਨੂੰ ਵੀ ਆ ਘਟ ਰਿਹਾ ਆ ਵੱਧ ਰਿਹਾ। ਸੋ ਪਿਛਲੇ 2 ਸਾਲ ਦੇ ਦੌਰਾਨ ਜਿੰਨੀ ਕੁ ਇਨਫੋਰਮੇਸ਼ਨ ਆਪਾਂ ਕਰੋਨਾ ਦੇ ਦੌਰਾਨ PPP ਲੋਨਸ ਨੂੰ ਲੈ ਕੇ ਦਿੱਤੀ ਆ, ਮੈਨੂੰ ਪਤਾ ਵੀ ਹਜ਼ਾਰਾਂ ਦੇ ਹਿਸਾਬ ਨਾਲ ਆਪਣੇ ਟਰੱਕ ਡਰਾਈਵਰਸ ਨੇ ਉਹ ਲੋਨ ਲਏ ਆ। ਸਾਡੇ ਰੇਡੀਓ ਸਟੇਸ਼ਨ ਤੇ ਗੁਰਪ੍ਰੀਤ ਕੌਰ ਸੰਘਾ, ਜਿਹੜੀ CPA ਸੀ ਸਿਆਟਲ ਤੋਂ, ਉਹ ਆਉਂਦੀ ਰਹੀ ਆ, ਬਿਲਕੁਲ ਫ੍ਰੀ ਸਰਵਿਸ ਦਿੰਦੀ ਰਹੀ, ਕੋਈ ਪੈਸਾ ਚਾਰਜ ਨਹੀਂ ਕੀਤਾ, ਤਾਂ ਕਿ ਆਪਣੇ ਲੋਕਾਂ ਨੂੰ ਫਾਇਦਾ ਹੋਵੇ। ਬਹੁਤ ਸਾਰੇ ਲੋਕਾਂ ਨੇ ਲੋਨ ਲਏ ਆ। ਸੋ ਲੋਨ ਲੈਣ ਦਾ ਮਤਲਬ ਇਹ ਸੀ ਵੀ ਤੁਸੀਂ ਆਪਣੇ ਬਿਜ਼ਨਸ ਨੂੰ ਚੱਲਦਾ ਰੱਖਣਾ। ਕਈਆਂ ਨੇ ਜ਼ਿਆਦਾ ਪੰਗੇ ਲੈ ਲਏ, ਜ਼ਿਆਦਾ ਪੈਸੇ ਆ ਗਏ, ਜ਼ਿਆਦਾ ਲੈ ਲਏ। ਕਈਆਂ ਨੇ ਘਰ ਵੱਡੇ ਲੈ ਲਏ ਉਸ ਲੋਨ ਤੋਂ, ਹਨਾ। ਸੋ ਜਿਨ੍ਹਾਂ ਨੇ ਤਾਂ ਸੋਚ ਕੇ ਕੰਮ ਕੀਤਾ। ਹੁਣ ਸਾਨੂੰ ਇੱਕ ਸਿਲਮਾ ਨਗਰ ਕੀਰਤਨ ਚ ਰਮਨ ਜੀ ਇੱਕ ਆਪਣਾ ਪੰਜਾਬੀ ਟਰੱਕਰ ਮਿਲਿਆ ਸੀ, ਕਹਿੰਦਾ ਭਾਜੀ ਮੈਂ 2 ਲੱਖ ਦਾ ਟਰੱਕ ਲਿਆ ਸੀ ਤੇ ਮੈਂ ਫ੍ਰੀ ਕਰ ਲਿਆ 2 ਸਾਲਾਂ ਚ। ਹੁਣ ਕਹਿੰਦਾ ਮੈਨੂੰ ਕੋਈ ਫਰਕ ਨਹੀਂ, ਚਾਹੇ ਲੋਨ ਰੇਟ ਘੱਟ ਵੀ ਹੋਣ। ਸੋ ਨੈਚੁਰਲੀ ਉਹਦਾ ਹੁਣ ਕਹਿੰਦਾ ਮੇਰਾ ਖਰਚਾ ਸਿਰਫ ਇੰਸ਼ੋਰੈਂਸ ਤੇ ਡੀਜ਼ਲ ਦੀ ਆ, ਬਾਕੀ ਮੈਂ ਸਿੰਗਲ ਆਪਰੇਟਰ ਹੈਗਾ। ਸੋ ਉਦਾਂ ਦੇ ਬੰਦਿਆਂ ਨੇ ਤਾਂ ਬਿਲਕੁਲ ਸਰਵਾਈਵ ਕਰਨਾ ਹੀ ਆ ਇਦਾਂ ਦੇ ਪਲੱਡ ਬਾਥ ਚ। ਜੀ ਬਿਲਕੁਲ। ਬਾਕੀ ਦੂਸਰੀ ਗੱਲ ਹੁੰਦੀ ਹੈ ਜੀ, ਦੇਖੋ ਸਾਡਾ ਮਕਸਦ ਹੁੰਦਾ ਅਗਾਹ ਕਰਨਾ। ਸਾਡਾ ਮਕਸਦ ਹੈਗਾ ਤੁਹਾਨੂੰ ਸਾਰੇ ਪਾਸਿਓਂ ਜਿੱਦਾਂ ਦਾ ਵੀ ਕੰਮ ਚੱਲ ਰਿਹਾ ਹੈਗਾ, ਜੋ ਇੰਡਸਟਰੀ ਦੇ ਵਿੱਚ ਆ ਰਿਹਾ ਹੈਗਾ, ਜੋ ਕਾਨੂੰਨ ਬਣ ਰਹੇ ਹੈਗੇ ਆ, ਕਿਸੇ ਕਿਸਮ ਦਾ ਵੀ ਜਿਹੜਾ ਵੀ ਚੀਜ਼ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਫੈਕਟ ਕਰਨੀ ਆ,
ਉਸ ਚੀਜ਼ ਨੂੰ ਤੁਹਾਡੇ ਅੱਗੇ ਲਿਆਣ ਕੇ ਰੱਖਣਾ, ਤੇ ਜੋ ਵੀ ਅਸੀਂ ਸਾਰਾ ਦਿਨ ਟਰੱਕਿੰਗ ਦੇ ਵਿੱਚ ਤੁਰਦੇ ਫਿਰਦੇ ਜੋ ਦੇਖਦੇ ਆ, ਜੋ ਕਰਦੇ ਆ, ਜੋ ਸਮਝਦੇ ਆ, ਉਹਦੇ ਹਿਸਾਬ ਦੇ ਨਾਲ ਤੁਹਾਨੂੰ ਅਗਾਹ ਕਰਨਾ ਕਿ ਗਾਂਹ ਆਉਣ ਵਾਲਾ ਸਮਾਂ ਕਿੱਦਾਂ ਦਾ ਹੈ। ਬਾਕੀ ਅੱਗੇ ਜਿਹੜੀ ਵੀ ਗੱਲ ਆਪਾਂ ਲਿਟਰਲੀ ਜੋਤ ਭਾਜੀ ਪਿਛਲੇ ਸਾਲ ਦੇ ਵਿੱਚ ਕੀਤੀ ਹੈਗੀ ਆ, ਉਹ ਬੜੀ ਮੱਚ ਹੁਣ ਸੱਚ ਹੋ ਰਹੀ ਹੈਗੀ ਹੈ। ਸਾਰੀ ਦੀ ਸਾਰੀ ਚੀਜ਼ ਜਿਹੜੀ ਹੈ ਉੱਦਾਂ ਦੀ ਉੱਦਾਂ ਹੀ ਚੱਲ ਰਹੀ ਹੈਗੀ। ਸੋ ਆਈ ਡੋਂਟ ਥਿੰਕ ਸੋ ਕਿ ਕੋਈ ਇੱਦਾਂ ਦਾ ਹੈਗਾ ਮਸਲਾ ਹੈਗਾ, ਬਟ ਸਾਡਾ ਕੋਈ ਵਿਚਾਰ ਨਹੀਂ ਹੁੰਦਾ ਵੀ ਕਿਸੇ ਨੂੰ ਨੈਗੇਟਿਵਿਟੀ ਫੈਲਾਈਏ ਜਾਂ ਕੁਛ ਕਰੀਏ। ਬਾਕੀ ਸੋਚ ਦੀ ਗੱਲ ਹੈਗੀ ਆ, ਜਿਹੜੇ ਬੰਦਾ ਕੋਈ ਗਲਤ ਕੰਮ ਕਰਦਾ ਉਹਨੂੰ ਤਾਂ ਠੀਕ ਹੈ, ਪ੍ਰੋਬਲਮ ਵੀ ਮਿਰਚਾਂ ਲੱਗਣੀਆਂ ਹੀ ਆ। ਸੱਚ ਸੁਣਨਾ ਬੜਾ ਔਖਾ ਹੁੰਦਾ ਹੈ ਜੀ, ਉਹ ਬੜੀ ਜੀ। ਮੁਸ਼ਕਲ ਜਿਹੜੀ ਉਹ ਲੱਗਦੀ ਆ। ਤੇ ਅਗਲੇ ਜਿਹੜੇ ਕਾਲਰ ਨੇ ਜੀ, ਟੋਨੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ। ਆਪਣਾ ਪ੍ਰੋਗਰਾਮ ਬੜਾ ਵਧੀਆ ਹੁੰਦਾ, ਮੈਂ ਕਾਫੀ ਦੇਰ ਤੋਂ ਸੁਣਦਾ, ਇਨਫੋਰਮੇਸ਼ਨ ਵਾਲਾ ਹੁੰਦਾ। ਤੇ ਇੱਧਰ ਸਾਨੂੰ ਨਾ ਕੈਨੇਡਾ ਦੇ ਵਿੱਚ ਭਾਜੀ ਇੱਕ ਪ੍ਰੋਬਲਮ ਆ ਰਹੀ ਹੈ। ਕੈਨੇਡਾ ਦੀਆਂ ਬਹੁਤ ਕੈਰੀਅਰਸ ਨਾ ਤੁਹਾਡੇ US ਦੇ ਵਿੱਚ ਇੰਟਰਸਟੇਟ ਕਰਦੀਆਂ ਜੀ। ਉਹ ਜਿਹੜੇ ਅਸੀਂ ਲੋਕ ਨਾ ਨੇੜੇ ਨੇੜੇ ਦੇ ਲੋਡ ਕਰਦੇ ਹਾਂ, ਜਿਵੇਂ ਮਿਸ਼ੀਗਨ, ਹਵਾਇਓ, ਇੰਡੀਆਨਾ, ਇਲੀਨੋਇਸ, ਇੰਡੀਅਨੈਪਲਸ ਵਗੈਰਾ ਇੱਧਰ ਨੂੰ, ਤੇ ਉਹ ਸਾਡੇ ਨਾਲ ਜਿਹੜੇ ਇੱਧਰੋਂ ਲੋਡ ਜਾਂਦੇ ਨੇ ਉਹ ਕੈਰੀਅਰ ਇੱਧਰ ਨੂੰ ਚੀਪ ਚੱਕ ਕੇ ਲੈ ਕੇ ਜਾਂਦੇ ਨੇ, ਸਸਤੇ ਚੱਕ ਕੇ ਲੈ ਜਾਂਦੇ ਨੇ, ਤੇ ਉਹਨਾਂ ਨੂੰ ਪਤਾ ਫਿਰ ਇੱਧਰੋਂ US ਨੂੰ ਉਹਨਾਂ ਨੂੰ ਮਹਿੰਗੇ ਮਿਲ ਜਾਂਦੇ ਆ। ਉਹਨਾਂ ਨੇ ਭਾਜੀ ਸਾਡਾ ਲੱਕ ਤੋੜਿਆ ਪਿਆ। ਇਹਦਾ ਕੋਈ ਤੁਹਾਡੇ ਕੋਲ ਸੋਲੂਸ਼ਨ ਹੈ ਬਈ ਉਹਨਾਂ ਦੀ ਕੀ ਕੀਤਾ ਜਾਵੇ ਇਹਨਾਂ ਲੋਕਾਂ ਨਾਲ ਜੀ? ਉਹ ਇੱਥੋਂ ਟੋਰਾਂਟੋ ਤੋਂ ਜਾਂਦੇ ਨੇ ਵੀ ਖਾਲੀ ਨਾ ਜਾਈਏ, ਜਿਹੜਾ ਲੋਡ 1200 ਦਾ ਜਾਂਦਾ ਜੀ ਉਹ 600 ਦਾ ਚੱਕ ਕੇ ਲੈ ਜਾਂਦੇ ਨੇ, ਉਹਨਾਂ ਨੂੰ ਗਾਹਾਂ ਤਾਂ ਉਹਨਾਂ ਨੂੰ US 'ਚ ਮਿਲ ਜਾਂਦਾ ਹਨਾ, ਤੇ ਏਦਾਂ ਹੀ ਫਿਰ ਉਹ ਵਾਪਸੀ ਵੇਲੇ ਕਰਦੇ ਨੇ। ਸਾਡੀ ਤਾਂ ਉਹਨਾਂ ਨੇ ਲੋਕਾਂ ਨੇ ਦੋਨੇ ਪਾਸੇ ਬੱਸ ਕਰਾਈ ਪਈ ਹੈ ਜੀ, ਹਨਾ ਜੀ। ਰਮਨ ਜੀ, ਬਿਲਕੁਲ ਜੀ, ਇਹ ਚੀਜ਼ ਇਵੇਂ ਹੀ ਚੱਲਦੀ ਆ ਰਹੀ, ਕਾਫੀ ਦੇਰ ਦੀ ਚੱਲਦੀ ਆ ਰਹੀ ਆ। ਹੁਣ ਜਿੱਦਾਂ ਕਹਿ ਲਓ ਵੀ ਥੋੜਾ ਜ਼ਿਆਦਾ ਹੋ ਗਿਆ ਹੋਊਗਾ, 2 ਸਾਲ ਤੋਂ ਬਹੁਤ ਜ਼ਿਆਦਾ ਵੱਧ ਗਈ। ਹਾਂਜੀ, ਹੁਣ ਕਿਉਂਕਿ ਏਦਾਂ ਸੀਗਾ ਨਾ ਕਿ ਉਧਰੋਂ ਜਿਹੜੀ 2 ਸਾਲ ਦੀ ਗੱਲ ਇਹ ਹੈ ਕਿ ਜਿਹੜਾ ਕੈਨੇਡਾ ਤੋਂ ਪ੍ਰੋਡਕਸ਼ਨ ਸੀਗੀ ਜਾਂ ਕੈਨੇਡਾ ਤੋਂ ਸਾਰਾ ਕੰਮ ਸੀਗਾ ਉਹ ਬਿਲਕੁਲ ਮੱਠਾ ਪੈ ਗਿਆ ਸੀ ਕੋਵਿਡ ਕਰਕੇ। ਸੋ ਉਧਰੋਂ ਲੋਡਸ ਜਿਹੜੇ ਸੀਗੇ ਉਹ ਬਹੁਤ ਚੀਪ ਲੋਡਸ ਜਾਂ ਛੋਟੇ ਲੋਡਸ ਹੈਗੇ ਆ। ਇੱਧਰ ਵੀ ਕੈਲੀਫੋਰਨੀਆ ਦੇ ਵਿੱਚ ਵੀ ਇਹੋ ਹੀ ਗੱਲ ਹੈਗੀ ਆ। ਯੂਜਲੀ ਰਾਜਕਰਨ ਕਈ ਵਾਰੀ ਤਾਂ ਇਹ ਵੀ ਸੁਣਿਆ ਸੀਗਾ ਕਿ ਕਈ ਵਾਰੀ ਟਰੱਕ ਤਾਂ ਉਧਰੋਂ MT ਵੀ ਆ ਜਾਂਦੇ ਇੱਧਰ I-5 ਦੇ ਉੱਤੇ, ਸਿਰਫ ਆਣ ਕੇ ਕੈਲੀਫੋਰਨੀਆ ਤੋਂ ਲੋਡ ਚੱਕ ਕੇ ਲੈ ਕੇ ਜਾਣਾ ਹੁੰਦਾ ਉਹਨਾਂ ਨੇ, ਉਧਰੋਂ MT ਵੀ ਆਉਂਦੇ ਆ। ਹਾਂਜੀ, MT ਵੀ ਆ ਜਾਂਦੇ ਆ, ਔਰ ਜਿਹੜੇ ਬੰਦੇ ਨੇ MT ਆਉਣਾ ਉਹਨੇ ਚੀਪ ਲੋਡ ਵੀ ਜੇ ਕੋਈ ਮਿਲ ਗਿਆ ਉਹ ਵੀ ਚੁੱਕ ਲਿਆਉਣਾ, ਘੱਟੋ ਘੱਟ ਚਲੋ ਮੇਰਾ ਫਿਊਲ ਦਾ ਖਰਚਾ ਹੀ ਨਿਕਲ ਜੂਗਾ। ਸੋ ਇਹ ਚੀਜ਼ ਜਿਹੜੀ ਆ ਇਹ ਮਤਲਬ ਕਿ ਕਈ ਬਿਜ਼ਨਸ ਸਟ੍ਰੈਟਜੀ ਇਹ ਵਰਤਦੇ ਹੈਗੇ ਉੱਧਰ ਕਿ ਇੱਦਾਂ ਚੱਲਦੇ ਹੈਗੇ ਆ। ਪਰ ਡੈਫੀਨੇਟਲੀ ਜਿੱਦਾਂ ਭਾਜੀ ਨੇ ਕਿਹਾ ਕਿ ਉਹ ਬਿਜ਼ਨਸ ਸਟ੍ਰੈਟਜੀ ਜਿਹੜੀ ਆ ਕਿਸੇ ਲਈ ਉਹ ਲੱਗਦਾ ਹੋ ਸਕਦਾ ਉਹਨੂੰ ਫਾਇਦਾ ਲੱਗਦਾ ਹੋਵੇ, ਪਰ ਕਿਸੇ ਲਈ ਉਹ ਨੁਕਸਾਨਦਾਇਕ ਵੀ ਹੋ ਸਕਦੀ। ਓਵਰਆਲ ਇੰਡਸਟਰੀ ਦੇ ਲਈ ਤਾਂ ਮਾੜੀ ਆ, ਜਿਹੜੇ ਜਿਨ੍ਹਾਂ ਨੇ ਉੱਥੇ ਚੱਲਣਾ ਉਹਨਾਂ ਦੇ ਲਈ ਕਾਫੀ ਜ਼ਿਆਦਾ ਨੁਕਸਾਨਦੇਹ। ਹੁਣ ਤੁਸੀਂ ਦੇਖੋ ਵੀ ਟਰੱਕਿੰਗ ਕਿੱਦਾਂ ਇੰਟਰਲਿੰਕਡ ਆ, ਇੱਕ ਮੁਲਕ ਦੇ ਵਿੱਚ ਕੰਮ ਚੱਕਣ ਦੇ ਲਈ ਆ ਰਹੇ, ਮਹਿੰਗੇ ਲੋਡ ਚੱਕਣ ਲਈ ਆ ਕੇ ਦੂਜੇ ਮੁਲਕ ਵਾਲਿਆਂ ਦਾ ਕੰਮ ਜਿਹੜਾ ਉਹ ਖਰਾਬ ਹੋ ਰਿਹਾ। ਭਾਈ ਇਹ ਤਾਂ ਸਾਰੇ ਪਾਸੇ ਕੰਮ ਜਿਹੜਾ ਉਹ ਬਰਾਬਰ ਰਹਿਣਾ ਚਾਹੀਦਾ, ਪਰ ਓਬਵੀਅਸਲੀ ਆਪਾਂ ਕੈਪੀਟਲਿਸਟ ਮੁਲਕਾਂ ਦੇ ਵਿੱਚ ਹੈਗੇ, ਹਰ ਇੱਕ ਨੂੰ ਆਪੋ ਆਪਣੇ ਨਿੱਜੀ ਫਾਇਦੇ ਤੱਕ ਜਿਹੜਾ ਉਹ ਸੀਮਤ ਆ, ਉਹ ਉਨਾ ਹੀ ਜ਼ਿਆਦਾ ਜਿਹੜਾ ਉਹ ਸੋਚ ਰਿਹਾ ਹੈਗਾ। ਥੈਂਕ ਯੂ ਟੋਨੀ ਜੀ, ਕਾਲ ਦੇ ਲਈ ਮਿਹਰਬਾਨੀ ਜੀ। ਤੇ ਬਾਕੀ ਰਮਨ ਜੀ ਇਹ ਵੀ ਆ ਵੀ ਪਿਛਲੇ 2 ਸਾਲਾਂ ਦੇ ਦੌਰਾਨ ਸਪਲਾਈ ਚੇਨ ਦੇ ਇਸ਼ੂ ਨੂੰ ਲੈ ਕੇ ਹਨਾ, ਜਿਹੜਾ ਵਾਈਟ ਹਾਊਸ ਬਾਈਡਨ ਸਰਕਾਰ ਆ ਉਹਨਾਂ ਤੇ ਪ੍ਰੈਸ਼ਰ ਬਹੁਤ ਸੀ। ਸੋ ਕੋਈ ਉਹਨੇ ਜਾਣ ਬੁੱਝ ਕੇ ਵੀ ਢਿੱਲ ਦਿੱਤੀ ਹੋਆ ਹਰ ਇੱਕ ਕੰਮ ਦੇ ਉੱਤੇ। ਤੁਸੀਂ ਆਮ ਦੇਖ ਲਓ ਵੀ ਹੁਣ ਪਿਛਲੇ 2 ਸਾਲ ਕੋਈ ਪੁਲਿਸ ਵਾਲਾ ਤੁਹਾਨੂੰ ਮਿਲਦਾ ਨਹੀਂ ਸੀ ਟਿਕਟ ਦੇਣ ਵਾਲਾ, ਤੇ ਹੁਣ ਤੁਸੀਂ ਦੇਖੋ ਹਰ ਤੀਜੇ ਚੌਥੇ ਬਲਾਕ ਦੇ ਉੱਤੇ 99 ਜਿੱਥੇ ਮਰਜ਼ੀ ਚਲ ਜਾਓ ਵੀ ਤੁਹਾਨੂੰ ਪੁਲਿਸ ਵਾਲਾ ਖੜੇ ਹੁੰਦਾ, ਇੰਨੀਆਂ ਟਿਕਟਾਂ ਦੇ ਰਿਹਾ ਪੁੱਛੋ ਨਾ ਤੁਸੀਂ, ਹਨਾ ਜੀ। ਜੀ ਬਿਲਕੁਲ, ਨਹੀਂ ਇਹ ਬਿਲਕੁਲ ਤੁਹਾਡੀ ਹਰਜੋਤ ਜੀ ਸਹੀ ਗੱਲ ਆ ਵੀ ਉਹਨਾਂ ਨੇ 2 ਸਾਲ ਕਿਹਾ ਵੀ ਚੱਲ ਲੋਕੀ ਬਾਕੀ ਤਰਾਸਦੀ ਤੋਂ ਗੁਜ਼ਰ ਰਹੇ ਆ, ਅਸੀਂ ਇਹਨਾਂ ਨੂੰ ਟੀਕਾ ਨਾ ਲਾਈਏ, ਸੋ ਉਹ ਬਚੇ ਰਹੇ ਲੋਕ। ਪਰ ਹੁਣ ਉਹ ਆਪਣੇ ਪੁਰਾਣੇ ਲੈ ਦੇ ਵਿੱਚ ਆ ਰਹੇ ਨੇ ਤੇ ਟਿਕਟਾਂ ਜੰਗੀ ਪੱਧਰ ਦੇ ਉੱਤੇ ਜਿਹੜੀਆਂ ਉਹ ਮਿਲ ਰਹੀਆਂ ਨੇ। ਤੇ ਆਪਣੇ ਅਗਲੇ ਕਾਲਰ ਨੇ ਕੁਲਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਇੱਕੋ ਹੀ ਸਵਾਲ ਆ, ਉਹ ਹੈਗਾ ਇਹ ਵੀ ਜਿੰਨੇ ਵੀ ਕਾਨੂੰਨ ਆ, ਜਿੰਨੇ ਰੈਗੂਲੇਸ਼ਨ ਆ, ਜਿੰਨੇ ਰੋਡ ਦੇ ਰੈਗੂਲੇਸ਼ਨ ਉਹ ਸਾਰੇ ਟਰੱਕਾਂ ਤੇ ਹੁੰਦੇ ਆ, ਵੀ ਕੋਈ ਕਾਰਾਂ ਵਾਲਿਆਂ ਨੂੰ ਕੋਈ ਚੱਕਰ ਨਹੀਂ ਗਾ ਵੀ ਕਾਰ ਵਾਲਾ ਜਦੋਂ ਮਰਜ਼ੀ ਲਿਆ ਕੇ ਵਿੱਚ ਠੋਕ ਦੇ ਵਿੱਚ ਤੇ ਜਦੋਂ ਮਰਜ਼ੀ ਲਿਆ ਕੇ ਮੋਹਰੇ ਪਾ ਦੇਵੇ, ਕੋਈ ਇਹਨਾਂ ਲਈ ਕੋਈ ਕਾਨੂੰਨ ਨਹੀਂ ਗਾ ਜੀ? ਦੇਖੋ ਜੀ, ਕਾਨੂੰਨ ਤਾਂ ਸਾਰਿਆਂ ਦੇ ਲਈ ਹੁੰਦੇ ਆ, ਲੇਕਿਨ ਆਪਾਂ ਇੱਥੇ ਕਿਉਂਕਿ ਟਰੱਕਿੰਗ ਦੀ ਗੱਲ ਕਰਦੇ ਹਾਂ, ਇਸ ਕਰਕੇ ਆਪਾਂ ਨੂੰ ਲੱਗਦਾ ਕਿ ਸ਼ਾਇਦ ਟਰੱਕਿੰਗ ਦੇ ਹੀ ਸਾਰੇ ਕਾਨੂੰਨ ਬਣੇ ਆ, ਕਿਉਂਕਿ ਇਹ ਪ੍ਰੋਗਰਾਮ ਟਰੱਕਿੰਗ ਦਾ ਹੁੰਦਾ, ਇਸ ਕਰਕੇ ਆਪਾਂ ਨੂੰ ਇਹ
ਹੋ ਸਕਦਾ ਕਿ ਤੁਹਾਨੂੰ ਇਹ ਫੀਲ ਹੁੰਦਾ ਹੋਵੇ, ਬਟ ਡੈਫੀਨੇਟਲੀ ਕਾਨੂੰਨ ਸਾਰਿਆਂ ਲਈ ਹੈਗੇ ਆ। ਕਈ ਸਟੇਟਸ ਦੇ ਵਿੱਚ ਜਿਹੜੇ ਆ ਕਾਨੂੰਨ ਜਿਹੜੇ ਆ ਉਹ ਕਾਫੀ ਸਟ੍ਰਿਕਟ ਹੈਗੇ ਕਰਨ ਲਈ, ਕਈ ਸਟੇਟਸ ਦੇ ਵਿੱਚ ਲੀਨੀਅੰਟ ਹੈਗੇ ਆ। ਜੇ ਤੁਸੀਂ ਅੱਗੇ ਕਹਿੰਦੇ ਵੀ ਅੱਗੇ ਆਣ ਕੇ ਕਾਰ ਪਾ ਲੈਂਦੇ ਆ, ਔਰਗਨ ਦੇ ਵਿੱਚ ਜੇ ਤੁਸੀਂ ਕਿਸੇ ਟਰੱਕ ਦੇ ਅੱਗੇ ਇਲੀਗਲ ਕਾਰ ਪਾਉਂਦੇ ਆ ਔਰ ਪੁਲਿਸ ਵਾਲਾ ਦੇਖ ਲੈਂਦਾ, ਉਹਨੂੰ ਬਹੁਤ ਵੱਡੀ ਟਿਕਟ ਆ ਉੱਥੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਭਾਜੀ ਕਾਨੂੰਨ ਤਾਂ ਸਾਰਿਆਂ ਲਈ ਆ, ਕਿਸੇ ਲਈ ਘੱਟ ਤੇ ਕਿਸੇ ਲਈ ਵੱਧ, ਕਾਨੂੰਨ ਸਾਰਿਆਂ ਲਈ ਆ। ਹੁਣ ਜੇ ਕਾਰ ਵਾਲਾ ਕਾਰ ਚਲਾਉਂਦਾ ਆ ਤੇ ਉਹਦੇ ਲਈ ਕਾਰ ਦੇ ਮਤਲਬ ਕਿ ਜਿੱਡਾ ਕੁ ਉਹਦਾ ਸਾਈਜ਼ ਆ, ਜਿੱਡਾ ਕੁ ਉਹਦਾ ਵੇਟ ਆ, ਉਹਦੇ ਹਿਸਾਬ ਦੇ ਨਾਲ ਉਹਦੇ ਕਾਨੂੰਨ ਬਣੇ ਆ। ਤੇ ਜਿਹੜੇ ਟਰੱਕ ਆ, ਜਦੋਂ ਆਪਾਂ ਕਮਰਸ਼ੀਅਲ ਟਰੱਕ ਲਾਇਸੈਂਸ ਲੈਂਦੇ ਆ, ਆਪਾਂ ਕਮਰਸ਼ਲੀ ਹੋ ਜਾਂਦੇ ਆ, ਕਿਸੇ ਚੀਜ਼ ਨੂੰ ਕਮਰਸ਼ਲੀ ਕੰਮ ਕਰਦੇ ਆ, ਤੇ ਉਹਦੇ ਡੈਫੀਨੇਟਲੀ ਉਹਦੇ ਜਿਹੜੇ ਕਾਨੂੰਨ ਆ ਉਹਦੇ ਉੱਤੇ ਜਿਹੜਾ ਭਾਰ ਆ ਉਹ ਹੋਰ ਵੱਧ ਜਾਂਦਾ ਆ। ਸੋ ਇਹ ਡਿਫਰੈਂਸ਼ੀਏਟ ਹੈਗੀ ਆ। ਕਲਾਸ C ਲਾਇਸੈਂਸ ਜਿਹੜਾ ਹੈਗਾ ਉਹ ਨਾਰਮਲ ਕਾਰ ਚਲਾਉਂਦਾ ਹੈਗਾ, ਉਹਦੇ ਲਈ ਉਨੇ ਕਾਨੂੰਨ ਹੈਗੇ ਆ। ਜਿਹੜਾ ਕਲਾਸ A ਲਾਇਸੈਂਸ ਹੈਗਾ ਉਹ ਕਮਰਸ਼ੀਅਲ ਹੈਗਾ, ਉਹਨੂੰ ਪ੍ਰੋਫੈਸ਼ਨਲ ਕਮਰਸ਼ੀਅਲ ਡਰਾਈਵਰ ਵੀ ਇਸੇ ਕਰਕੇ ਕਿਹਾ ਜਾਂਦਾ ਕਿ ਉਹਦੀ ਜ਼ਿੰਮੇਵਾਰੀਆਂ ਵੱਧ ਆ, ਤੇ ਜਿਹਦੀਆਂ ਜ਼ਿੰਮੇਵਾਰੀਆਂ ਵੱਧ ਆ ਉੱਤੇ ਕਾਨੂੰਨ ਦਾ ਭਾਰ ਵੀ ਵੱਧ ਹੋ ਹੀ ਜਾਂਦਾ। ਸੋ ਇਹ ਸਾਰਿਆਂ ਦਾ ਹੱਲ ਟਰੱਕਾਂ ਵਾਲਿਆਂ ਲਈ ਤਾਂ ਖਾਸ ਕਰਕੇ ਡੈਸ਼ ਕੈਮ ਬਹੁਤ ਜ਼ਰੂਰੀ ਆ, ਕਿਉਂਕਿ ਜੇ ਕਿਤੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੁੰਦਾ, ਕਾਰ ਵਾਲਾ ਕੱਟ ਕਰਾ, ਤੁਹਾਡੇ ਕੋਲ ਬਿਲਕੁਲ ਉਹਦੇ ਚ ਰਿਕਾਰਡ ਹੋਣਾ ਚਾਹੀਦਾ ਹਨਾ। ਜੀ ਬਿਲਕੁਲ, ਦੇਖੋ ਉਦਾਂ ਆਪਾਂ ਜੇ ਕਹੀਏ ਵੀ ਨਹੀਂ ਜੀ ਸਾਰਿਆਂ ਨੂੰ ਉਦਾਂ ਚੱਲਣਾ ਚਾਹੀਦਾ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸਾਰਿਆਂ ਨੂੰ ਸਹੀ ਚੱਲਣਾ ਚਾਹੀਦਾ, ਸਾਰਿਆਂ ਨੂੰ ਠੀਕ ਚੱਲਣਾ ਚਾਹੀਦਾ, ਚਾਹੇ ਉਹ ਛੋਟੀ ਗੱਡੀ ਆ ਚਾਹੇ ਵੱਡੀ ਗੱਡੀ ਆ। ਇੱਥੇ ਇੱਕ ਦਬਾਅ ਜਿਹੜਾ ਟਰੱਕਾਂ ਵਾਲਿਆਂ ਦੇ ਉੱਤੇ ਜ਼ਿਆਦਾ ਪਾ ਦਿੱਤਾ ਜਾਂਦਾ, ਕਿਉਂਕਿ ਇਹਨਾਂ ਨੂੰ ਪ੍ਰੋਫੈਸ਼ਨਲ ਟਰੱਕ ਡਰਾਈਵਰ ਆਖਿਆ ਜਾਂਦਾ ਆ। ਹੁਣ ਕੋਈ ਕੰਮ ਕਰ ਰਿਹਾ ਹੁੰਦਾ, ਜਦੋਂ ਉਹਦੇ ਨਾਲ ਪ੍ਰੋਫੈਸ਼ਨਲ ਜੋੜ ਦਿੱਤਾ ਜਾਂਦਾ, ਉਹਦੇ ਤੇ ਦਬਾਅ ਵੱਧ ਜਾਂਦਾ ਆ ਵੀ ਤੇਰੀ ਜ਼ਿੰਮੇਵਾਰੀ ਜ਼ਿਆਦਾ ਬਣਾਈ ਜਾਂਦੀ ਆ, ਵੀ ਤੇਰੇ ਤੇ ਜ਼ਿਆਦਾ ਜ਼ਿੰਮੇਵਾਰੀ ਆ, ਤੂੰ ਸਹੀ ਤਰੀਕੇ ਦੇ ਨਾਲ ਚੱਲਣਾ, ਤੂੰ ਸਹੀ ਤਰੀਕੇ ਨਾਲ ਕਰਨਾ। ਮੈਂ ਦੂਜਿਆਂ ਨੂੰ ਕੋਈ ਫਾਰਗ ਨਹੀਂ ਕਰ ਰਿਹਾ ਵੀ ਉਹ ਜੇ ਉਹ ਗਲਤੀ ਕਰ ਰਿਹਾ ਤੇ ਨਹੀਂ ਭਾਈ ਉਹਦੇ ਵਿੱਚ ਟਰੱਕਾਂ ਵਾਲਿਆਂ ਦੀ ਜ਼ਿੰਮੇਵਾਰੀ ਜ਼ਿਆਦਾ ਆ, ਨਹੀਂ। ਪਰ ਇਹ ਆ ਵੀ ਉਹ ਨਾਮ ਦੇ ਨਾਲ ਜਿਹੜਾ ਕਮਰਸ਼ੀਅਲ ਆ ਗਿਆ, ਪ੍ਰੋਫੈਸ਼ਨਲ ਜਦੋਂ ਲੱਗ ਜਾਂਦਾ ਆ ਤੇ ਉਹਨਾਂ ਦੇ ਉੱਤੇ ਰੈਗੂਲੇਸ਼ਨ ਜਿਹੜੀਆਂ ਉਹ ਜ਼ਿਆਦਾ ਆ ਜਾਂਦੀਆਂ, ਕਾਨੂੰਨ ਉਹਨਾਂ ਉੱਤੇ ਥੋੜੇ ਜ਼ਿਆਦਾ ਸਖਤੀ ਦੇ ਨਾਲ ਜਿਹੜੇ ਉਹ ਲੱਗਦੇ। ਗੱਲ ਹੈ ਨਾ ਵੀ ਅੱਖਾਂ ਨੂੰ ਦਿਖਦਾ ਵੀ ਟਰੱਕ ਜਿਹੜਾ ਜ਼ਿਆਦਾ ਵੱਡਾ ਹੈ ਗੱਡੀ ਦੇ ਮੁਕਾਬਲੇ, ਤੇ ਜਦੋਂ ਕਿਤੇ ਵੀ ਕੋਈ ਵੀ ਐਕਸੀਡੈਂਟ ਹੁੰਦਾ, ਸਭ ਤੋਂ ਪਹਿਲਾਂ ਬੰਦੇ ਦਾ ਇਹੀ ਨਜ਼ਰੀਆ ਹੁੰਦਾ ਵੀ ਜਿਹਦੀ ਵੱਡੀ ਚੀਜ਼ ਆ, ਜਿਹਦੀ ਵੱਡੀ ਗੱਡੀ ਆ, ਉਹ ਜਿਹੜਾ ਆ ਉਸਨੇ ਉਸ ਦਾ ਕਸੂਰਵਾਰ ਹੁੰਦਾ। ਕਈ ਏਦਾਂ ਨਹੀਂ ਹੁੰਦਾ, ਹਰ ਵਾਰੀ ਏਦਾਂ ਨਹੀਂ ਹੁੰਦਾ। ਓਬਵੀਅਸਲੀ ਬਹੁਤ ਸਾਰੀਆਂ ਡਰਾਈਵਰਾਂ ਦੀਆਂ, ਛੋਟੀ ਗੱਡੀਆਂ ਦੇ ਡਰਾਈਵਰਾਂ ਦੀਆਂ ਗਲਤੀਆਂ ਦੇ ਕਰਕੇ ਨੁਕਸਾਨ ਹੋਏ ਆ, ਐਕਸੀਡੈਂਟ ਹੋਏ ਆ, ਜਾਨਾਂ ਗਈਆਂ ਨੇ। ਐਵਰੀ ਡੇ ਆਪਾਂ ਦੇਖਦੇ ਹਾਂ ਵੀ ਕਿੰਨੇ ਜਿਹੜੇ ਐਕਸੀਡੈਂਟਸ ਹੁੰਦੇ ਜਿਨ੍ਹਾਂ 'ਚ ਲੋਕਾਂ ਦੀਆਂ ਜਾਨਾਂ ਜਾਂਦੀਆਂ। ਇਹ ਨਹੀਂ ਆ ਵੀ ਕਾਨੂੰਨ ਉਹਨਾਂ ਦੇ ਲਈ ਨਹੀਂ ਹੈਗਾ, ਕਾਨੂੰਨ ਹੈਗਾ ਆ, ਬਸ ਇਹ ਆ ਵੀ ਉਹਨਾਂ ਦੇ ਲਈ ਐਨਫੋਰਸਮੈਂਟ ਜਿਹੜੀ ਥੋੜ੍ਹੀ ਜਿਹੀ ਉਹ ਘੱਟ ਹੋ ਜਾਂਦੀ ਆ, ਵੱਡੇ ਟਰੱਕਰ ਵਾਲਿਆਂ ਦੇ ਉੱਤੇ ਥੋੜ੍ਹੀ ਜਿਹੀ ਉਹ ਜ਼ਿਆਦਾ ਕਰ ਦਿੰਦੇ ਆ। ਪਰ ਏਦਾਂ ਨਾ ਸੋਚੋ ਵੀ ਤੁਹਾਡੇ ਤੇ ਜਿਹੜਾ ਉਹ ਜ਼ਿਆਦਾ ਹੈਗੇ ਆ। ਕਈ ਦੂਜੇ ਵਾਲੇ ਵੀ ਬੜੇ ਦੁਖੀ ਰਹਿੰਦੇ ਆ ਵੀ ਇਹ ਸਾਨੂੰ ਵੀ ਬਹੁਤ ਟਿਕਟਾਂ ਦਿੰਦੇ ਆ। ਜੀ ਜੀ ਰਮਨ ਜੀ, ਬਿਲਕੁਲ ਬਿਲਕੁਲ ਜੀ, ਬਿਲਕੁਲ ਇਹ ਗੱਲ ਤਾਂ ਬਿਲਕੁਲ ਸਹੀ ਹੈਗੀ। ਮੈਂ ਜਿੱਦਾਂ ਕਿਹਾ ਕਿ ਜਦੋਂ ਤੁਹਾਡੇ ਨਾਲ ਪ੍ਰੋਫੈਸ਼ਨਲ ਲੱਗ ਗਿਆ ਤੇ ਤੁਹਾਡੀ ਜ਼ਿੰਮੇਵਾਰੀ ਵੱਧ ਗਈ। ਹੁਣ ਦੇਖੋ ਕਾਰ ਵਾਲਾ ਲਾਇਸੈਂਸ ਲੈਣ ਜਾਂਦਾ ਹੈ, ਉਹ ਟੈਸਟ ਕਿੱਡਾ ਕੁ ਹੁੰਦਾ ਤੇ ਟਰੱਕ ਵਾਲੇ ਦਾ ਕਿੱਡਾ ਲਾਇਸੈਂਸ ਟੈਸਟ ਹੁੰਦਾ ਹੈ। ਸੋ ਆਬਵੀਅਸਲੀ ਫਰਕ ਤਾਂ ਹੈ ਹੀ ਆ, ਹਨਾ। ਤੇ ਇਸ ਕਰਕੇ ਜਦੋਂ ਤੁਹਾਡੀ ਜ਼ਿੰਮੇਵਾਰੀ ਵਧਿਆ, ਠੀਕ ਹੈ ਨਾ, ਕਾਰ ਦਾ weight ਜਿਹੜਾ ਹੈ ਉਹ ਕਿੰਨਾ ਆ ਤੇ ਟਰੱਕ ਦਾ weight ਜਿਹੜਾ 80 ਪਾਉਂਡ ਆ, ਸੋ ਉਹਦੇ ਕੰਪੈਰੀਟਿਵਲੀ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਆ ਤੇ ਕਾਨੂੰਨ ਵੀ ਤੁਹਾਡੇ ਤੇ ਜ਼ਿਆਦਾ ਹੀ ਹੋਣੇ ਆ। ਔਰ ਜੇ ਕਹਿ ਲਓ ਵੀ ਕਸੂਰਵਾਰ ਡੈਫੀਨੇਟਲੀ ਮੈਂ ਗੱਲ ਕਹਿਣਾ ਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਤਾਂ ਸਾਰਿਆਂ ਨੂੰ ਪਹਿਲਾਂ ਟਰੱਕ ਵਾਲਾ ਨਜ਼ਰ ਜਾਂਦੀ, ਕਿਉਂਕਿ ਵੱਡਾ ਹੁੰਦਾ ਦੇਖਦਾ ਸਾਰਿਆਂ ਨੂੰ ਪਹਿਲਾਂ ਉਹੀ ਆ। ਸੋ ਇਸ ਕਰਕੇ ਕਸੂਰਵਾਰ ਦੇ ਵਿੱਚ ਵੀ ਕਈ ਵਾਰੀ ਆਪਾਂ ਨੂੰ ਸਾਰਾ ਲੱਗ ਜਾਂਦਾ। ਦਿਸ ਇਜ਼ ਜੀ ਬਿਲਕੁਲ। ਤੇ ਬਾਕੀ ਜਿੱਦਾਂ ਹਰਜੋਤ ਜੀ ਨੇ ਕਿਹਾ, ਡੈਸ਼ ਕੈਮ ਜ਼ਰੂਰ ਲਵਾਓ, ਦੇਖੋ, ਨਜ਼ਰ ਰੱਖੋ ਵੀ ਤੁਹਾਡੀ ਗਲਤੀ ਜਿੱਥੇ ਨਹੀਂ ਹੈਗੀ ਉਹ ਜਿਹੜੀ ਤੁਸੀਂ ਸ਼ੋਅ ਕਰ ਸਕਦੇ ਵੀ ਦੂਜੇ ਦੀ ਗਲਤੀ ਸੀ, ਮੇਰਾ ਕਸੂਰ ਨਹੀਂ ਆ। ਤੁਹਾਨੂੰ ਜਿਹੜਾ ਕਲੇਮ ਦੇ ਵਿੱਚ ਵੀ ਜਦੋਂ ਕੋਈ ਇੰਸ਼ੋਰੈਂਸ ਦਾ ਕਲੇਮ ਹੁੰਦਾ ਉਹਦੇ ਵਿੱਚ ਵੀ ਤੁਹਾਨੂੰ ਇਸ ਦੇ ਵਿੱਚ ਫਾਇਦਾ ਹੁੰਦਾ ਆ। ਤੇ ਰਮਨ ਜੀ, ਇੱਕ ਜਿਹੜੀ ਗੱਲ ਕਰਨੀ ਆ, ਕੱਲ ਆਪਾਂ ਗੱਲਬਾਤ ਕਰ ਰਹੇ ਸੀ, ਬਹੁਤ ਸਾਰੇ ਟਰੱਕਰਸ ਨੇ ਸ਼ੋਅ ਦੇ ਵਿੱਚ ਆਪਣਾ ਸੇਫ ਪਾਰਕਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਕੀਤੀ ਆ। ਅਸੀਂ ਸਾਰੇ ਟਰੱਕਰਸ ਵੱਲੋਂ ਤੇ ਤੁਹਾਨੂੰ ਜਿਹੜੀ ਅਸੀਂ ਬੇਨਤੀ ਕਰਦੇ, ਜਦੋਂ ਵੀ ਤੁਹਾਡੀ FMCSA DOT ਇਹਨਾਂ ਦੇ ਨਾਲ ਨਾਪਟਾ ਵਾਲਿਆਂ ਦੀ ਮੀਟਿੰਗ ਹੁੰਦੀ ਆ, ਸੇਫ ਟਰੱਕ ਪਾਰਕਿੰਗ ਦਾ ਮੁੱਦੇ ਨੂੰ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਚੱਕਿਆ ਜਾਵੇ। 98% ਰੀਸੈਂਟਲੀ ਓਇਡਾ ਦੀ ਇੱਕ ਰਿਪੋਰਟ ਦੇ ਮੁਤਾਬਕ 98% ਜਿਹੜੇ ਟਰੱਕਰਸ ਆ ਉਹ ਇਸ ਤੋਂ ਪੀੜਤ ਨੇ, ਉਹਨਾਂ ਨੂੰ ਸੇਫ ਟਰੱਕ ਪਾਰਕਿੰਗ ਜਿਹੜੀ ਉਹ ਨਹੀਂ ਮਿਲ ਰਹੀ। ਕੱਲ ਦੱਸ ਰਹੇ ਸੀਗੇ, ਸਨੀ ਗਰੇਵਾਲੀ ਦੱਸ ਰਹੇ ਸੀਗੇ ਵੀ ਇੱਕ ਸੇਫ ਟਰੱਕ ਪਾਰਕਿੰਗ ਨਾ ਮਿਲਣ ਕਰਕੇ ਉਹਨੂੰ
ਅਜਿਹੇ ਥਾਂ ਦੇ ਉੱਤੇ ਟਰੱਕ ਪਾਰ ਕਰਨਾ ਪਿਆ ਜਿੱਥੇ ਰੋਬਰੀ ਦੇ ਕੇਸ ਦੇ ਵਿੱਚ ਉਸ ਨੂੰ ਗੋਲੀ ਮਾਰ ਕੇ ਮੁੰਡੇ ਦੀ ਹੱਤਿਆ ਕਰ ਦਿੱਤੀ ਗਈ। ਸੋ ਇਸ ਚੀਜ਼ ਦੇ ਲਈ ਸਰਕਾਰ ਨੂੰ ਜਿਹੜਾ ਉਹ ਵੱਡੇ ਕਦਮ ਚੁੱਕਣ ਦੀ ਜ਼ਰੂਰਤ ਆ, ਜਲਦ ਕਦਮ ਚੁੱਕਣ ਦੀ ਇਸ ਦੇ ਵਿੱਚ ਜ਼ਰੂਰਤ ਆ ਵੀ ਟਰੱਕਰਸ ਦੇ ਲਈ ਜਿਹੜੀ ਸੇਫ ਪਾਰਕਿੰਗ ਦਾ ਪ੍ਰਬੰਧ ਹੋਵੇ। ਹੁਣ ਆਪਾਂ ਇੱਥੋਂ ਬੇਕਰਸਫੀਲਡ ਨੂੰ ਰਮਨ ਜੀ ਜਾਂਦੇ ਆ ਤੇ ਰਸਤੇ 'ਚ ਜਿਹੜੇ ਆ ਰੈਸਟ ਸਟਾਪ ਹੁੰਦੇ ਉਹ ਬੰਦ ਹੀ ਪਏ ਹੁੰਦੇ ਆ। ਬੰਦਾ ਕਿਤੇ ਵੇਲੇ ਕੁ ਵੇਲੇ ਲੰਘਦਾ ਹੈ, ਕਿਸੇ ਨੇ ਆਰਾਮ ਕਰਨਾ ਰੁਕਣਾ ਆ, ਉਹ ਰੈਸਟ ਏਰੀਏ ਬੰਦ ਆ। ਸੋ ਨਵੀਂ ਟਰੱਕ ਪਾਰਕਿੰਗ ਬਣਾਉਣ ਦੀ ਬਜਾਏ ਜਿਹੜੀ ਹੈਗੀਆਂ ਆ ਉਹਨਾਂ ਨੂੰ ਵੀ ਬੰਦ ਕਰਕੇ ਰੱਖਿਆ। ਸੋ DOT ਵਾਲੇ FMCSA ਵਾਲੇ ਕੀ ਦੇਖ ਰਹੇ ਆ ਇਸ ਇਸ਼ੂ ਦੇ ਉੱਤੇ? ਬਿਲਕੁਲ ਰਾਜਕਰਨ, ਜਿਹੜਾ ਜਿਹੜੀ ਆਪਣੀ ਟਰੱਕਿੰਗ ਐਕਸ਼ਨ ਪਲਾਨ ਆਈ ਹੈਗੀ ਆ ਉਹਦੇ ਵਿੱਚ ਇਹ ਚੀਜ਼ ਨੂੰ ਕਾਫੀ ਜ਼ੋਰ ਦੇ ਕੇ ਕਿਹਾ ਆ, ਕਾਫੀ ਜ਼ੋਰ ਦੇ ਕੇ ਅਸੀਂ ਇੱਥੇ ਗੱਲ ਵੀ ਕੀਤੀ ਸੀ ਔਰ ਇਹਦੀ ਗੱਲ ਸੁਣੀ ਵੀ ਗਈ ਆ। ਜਿਹੜਾ ਕਿ ਅੱਗੇ ਫੰਡਸ ਨਹੀਂ ਸੀ ਅਵੇਲੇਬਲ ਕਰਾਏ ਜਿਹੜੇ ਬਜਟ ਦੇ ਵਿੱਚ, ਸੋ ਉਹ ਇਸ ਵਾਰੀ ਜਿਹੜੀ ਆ ਉਹਨਾਂ ਨੇ ਗੱਲ ਉਹ ਮੰਨੀ ਹੈਗੀ ਆ। ਸੋ ਇਸ ਦੇ ਉੱਤੇ ਜਿਹੜਾ ਆ ਉਹ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ। ਬਾਕੀ ਡੈਫੀਨੇਟਲੀ ਜਦੋਂ ਵੀ ਗੱਲ ਹੁੰਦੀ ਆ ਤੇ ਜਦੋਂ ਵੀ ਸਾਨੂੰ ਮੌਕਾ ਮਿਲਦਾ ਆ ਵੀ ਟਰਾਈ ਟੂ ਪੁੱਟ ਦਿਸ ਔਨ ਦਾ ਫੋਰਫਰੰਟ ਦੇ ਉੱਤੇ ਹੁੰਦਾ, ਕਿਉਂਕਿ ਜਿਹੜੀ ਸੇਫ ਪਾਰਕਿੰਗ ਆ ਉਹ ਇੱਕ ਬਹੁਤ ਜੜ ਹੈਗੀ ਆ। ਕਈ ਜਿਹੜੇ ਜੁਰਮ ਹੁੰਦੇ ਆ ਜਾਂ ਕਈ ਪ੍ਰੋਬਲਮਸ ਖੜੀਆਂ ਹੁੰਦੀਆਂ, ਮੇਨ ਜੜ ਹੈਗੀ ਆ। ਸੋ ਇਸ ਕਰਕੇ ਇਹਦੇ ਉੱਤੇ ਧਿਆਨ ਹਮੇਸ਼ਾ ਰਹਿੰਦਾ ਆ ਔਰ ਹਮੇਸ਼ਾ ਹੀ ਆਪਾਂ ਜਿਹੜਾ ਇਹ ਮਸਲਾ ਇਹ ਚੁੱਕਦੇ ਰਹਿੰਦੇ ਆ। ਸਾਡੀਆਂ ਜਿਹੜੀਆਂ ਨਾਲ ਦੀਆਂ ਜਿਹੜੀਆਂ ਐਸੋਸੀਏਸ਼ਨ ਹੈਗੀਆਂ ਉਹ ਸਾਰੀਆਂ ਇਹ ਮਸਲਾ ਚੁੱਕਦੀਆਂ। ਇਹ ਨਹੀਂ ਕਿ ਅਸੀਂ ਇਹਨਾਂ ਤੇ ਗੱਲ ਨਹੀਂ ਕਰੀ ਦੀ, ਪਰ ਡੈਫੀਨੇਟਲੀ ਜਿਹੜੀ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੇ ਸਟੇਟ ਵਾਈਜ਼ ਜਿਹੜੀਆਂ ਪਾਰਕਿੰਗ ਹੈਗੀਆਂ, ਕਈਆਂ ਦਾ ਸਟੇਟ ਦਾ ਜਿਹੜਾ ਮਸਲਾ ਹੁੰਦਾ ਆ, ਸਟੇਟ ਦੇ ਵਿੱਚ ਜੋ ਚੱਲ ਰਿਹਾ ਹੈਗਾ ਉਹਦੇ ਹਿਸਾਬ ਨਾਲ ਕੰਮ ਹੋ ਰਿਹਾ ਹੁੰਦਾ ਔਰ ਜਿਹੜਾ ਫੈਡਰਲ ਲੈਵਲ ਹੈਗਾ ਉੱਤੇ ਅਸੀਂ ਜ਼ਰੂਰ ਇਹ ਚੀਜ਼ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਸੇਫ ਪਾਰਕਿੰਗ ਹੈਗੀ ਆ ਉਹ ਹੋਣੀ ਚਾਹੀਦੀ ਹੈਗੀ ਆ ਔਰ ਕਾਫੀ ਥਾਵਾਂ ਤੇ ਕੰਮ ਜਿਹੜਾ ਆ ਉਹ ਆਲਰੇਡੀ ਮੂਵ ਫਾਰਵਰਡ ਹੋ ਰਿਹਾ ਜੀ। ਸੋ ਇਹ ਲੋਕਲ ਲੈਵਲ ਤੇ ਵੀ ਰਮਨ ਜੀ ਆਪਾਂ ਕੱਲ ਗੱਲ ਕੀਤੀ ਸੀ ਵੀ ਤੁਸੀਂ ਕਾਂਗਰਸਮੈਨਾਂ ਨਾਲ ਵੀ ਗੱਲ ਕਰੋ, ਕਿਉਂਕਿ ਖਾਸ ਕਰਕੇ ਜਿਹੜੀਆਂ ਵਿਮਨ ਟਰੱਕਿੰਗ ਐਸੋਸੀਏਸ਼ਨਸ ਆ ਉਹਨਾਂ ਨੇ ਬਹੁਤ ਜ਼ੋਰ ਲਾਇਆ ਆ ਵੀ ਆਪਾਂ ਤਾਂ ਬੰਦਿਆਂ ਦੀ ਗੱਲ ਕਰਦੇ ਵੀ ਜਿਹੜੀਆਂ ਲੇਡੀਜ਼ ਟਰੱਕ ਡਰਾਈਵਰ ਉਹਨਾਂ ਲਈ ਕਿੰਨਾ ਔਖਾ ਹੁੰਦਾ ਹੋਊਗਾ, ਹਨਾ। ਜੀ 11 ਪਿੱਛੇ ਇੱਕੋ ਹੀ ਟਰੱਕ ਪਾਰਕਿੰਗ ਅਵੇਲੇਬਲ ਆ, 11 ਟਰੱਕਾਂ ਦੇ ਪਿੱਛੇ। ਸੋ ਜਿਹੜੀਆਂ ਲੋਕਲ ਵੀ ਹੈਗੀਆਂ, ਕੋਈ ਵੀ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ ਵੀ ਚਾਹੇ ਸਿਟੀ ਆਫ ਫ੍ਰਿਜ਼ਨੋ ਆ, ਸਿਟੀ ਆਫ ਬੇਕਰਸਫੀਲਡ ਆ, ਮੈਨੂੰ ਲੱਗਦਾ ਵੀ ਬਹੁਤ ਵੱਡਾ ਜਿਹੜਾ ਟੈਕਸ ਰੈਵਨਿਊ ਆ ਉਹਨਾਂ ਨੂੰ ਟਰੱਕਿੰਗ ਤੋਂ ਆਉਂਦਾ ਹੈ। ਸੋ ਉਹਨਾਂ ਨਾਲ ਗੱਲ ਕਰ ਸਕਦੇ ਆ ਸਟੇਟ ਦੇ ਨਾਲ, ਹਨਾ, ਵੀ ਐਡੀ ਸਾਡੀ ਜਿਹੜੀ ਇਹ ਬਿਜ਼ਨਸ ਆ, ਇੰਨਾ ਸਾਨੂੰ ਟੈਕਸਾਂ ਦਾ ਵੀ ਇੱਥੇ ਹੈਲਪ ਚਾਹੀਦੀ ਆ। ਸੋ ਜਿਹੜੀ ਕਾਂਗਰਸ ਆ, ਮੈਂ ਪੜ੍ਹ ਰਿਹਾ ਸੀ, ਉਹ ਬਿਲਕੁਲ ਜਿਹੜਾ ਨਵਾਂ ਅਮਰੀਕਨ ਰੈਸਕਿਊ ਪਲਾਨ ਆ ਉਹਦੇ ਚ ਉਹ ਕਹਿੰਦੇ ਤਾਂ ਹੈਗੇ ਆ ਵੀ ਸਭ ਤੋਂ ਵੱਡਾ ਇਸ਼ੂ ਆ, ਪਰ ਉਹਦੇ ਲਈ ਉਹਨੇ ਫੰਡਿੰਗ ਨਹੀਂ ਰੱਖੀ ਹੈਗੀ। ਸੋ ਉਹ ਜਦੋਂ ਕਾਂਗਰਸਮੈਨ ਜਾਂ ਸੈਨੇਟਰ ਰੌਲਾ ਪਾਉਣਗੇ ਫਿਰ ਉਹਦੇ ਲਈ ਫੰਡਿੰਗ ਹੋਊਗੀ। ਜੀ ਬਿਲਕੁਲ, ਦਬਾਅ ਪਾਓ। ਵੋਟਾਂ ਮੰਗਣ ਦੇ ਲਈ ਇਹਨਾਂ ਨੇ ਤੁਹਾਡੇ ਗੁਰਦੁਆਰਿਆਂ 'ਚ ਵੀ ਆਉਣਾ, ਤੁਹਾਡੇ ਲਈ ਘਰੇ ਆ ਕੇ ਲੋਕਾਂ ਦੇ ਇਕੱਠ ਕਰਕੇ ਇਹਨਾਂ ਨੇ ਫੰਡ ਰੇਜ਼ਿੰਗ ਵੀ ਕਰਨੀਆਂ ਆ। ਇਹਨਾਂ ਨੂੰ ਦੱਬਿਆ ਕਰੋ, ਇਹਨਾਂ ਨੂੰ ਨੱਪਿਆ ਕਰੋ। ਇਹ ਏਦਾਂ ਨਹੀਂ ਗੱਲ ਬਣਨੀ। ਜਿਹੜੇ ਮਸਲੇ ਆ ਇਹ ਹੱਲ ਕਰਾਉਣ ਦੇ ਲਈ ਗਾਂਹ ਜਿਹੜਾ ਉਹ ਹੋਣਾ ਹੀ ਪੈਣਾ ਆ। ਮਸਲੇ ਜਿਹੜੇ ਉਹ ਜ਼ੋਰ ਸ਼ੋਰ ਦੇ ਨਾਲ ਚੱਕਣੇ ਪੈਣੇ। ਆਪਣੇ ਅਗਲੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਨਿਊਜ਼ ਸਰਕੂਲੇਟ ਹੋ ਰਹੀ ਹੈ ਰਿਗਾਰਡਿੰਗ ਡਰਾਈਵਰ ਪੇ, ਜਿੱਦਾਂ ਜਿਹੜੇ ਆਵਰਲੀ ਬੇਸ ਤੇ ਡਰਾਈਵਰ ਕੰਮ ਕਰਦੇ ਆ, ਆਫਟਰ 40 ਆਵਰਸ ਉਹਨਾਂ ਨੂੰ ਟਾਈਮ ਐਂਡ ਹਾਫ ਪੇ ਕਰਨ ਦੀ, ਤੇ ਇਹਦੇ ਬਾਰੇ ਜੇ ਤੁਹਾਨੂੰ ਹੋਰ ਜਾਣਕਾਰੀ ਹੋਵੇ ਤਾਂ ਪਲੀਜ਼ ਸ਼ੇਅਰ ਕਰਿਓ ਜੀ। ਭਾਈ ਬਿਲਕੁਲ ਇਹਦੇ ਬਾਰੇ ਜਿਹੜੀ ਗੱਲ ਹੈਗੀ ਆ ਕਿ ਅਗੇਨ ਉੱਠੀ ਹੈਗੀ ਜਿਹੜੀ ਡਿਟੈਂਸ਼ਨ ਟਾਈਮ ਦਾ, ਜਿੱਥੇ ਕੰਮ ਉੱਠਿਆ ਸੀਗਾ ਡਿਟੈਂਸ਼ਨ ਦੀ ਗੱਲ ਹੋਈ ਸੀਗੀ, ਉਹਦੇ ਨਾਲ ਦੇ ਨਾਲ ਇਹ ਵੀ ਜੋੜ ਦਿੱਤਾ ਗਿਆ ਮੁੱਦਾ ਨਾਲ ਕਿ ਜੇ ਡਿਟੈਂਸ਼ਨ ਟਾਈਮ ਹੈਗੀ ਆ ਤਾਂ ਡਰਾਈਵਰ ਪੇ ਦੇ ਉੱਤੇ ਵੀ ਆ। ਜਿਹੜਾ ਡਰਾਈਵਰ ਦੀ 40 ਆਵਰਸ ਉੱਤੇ ਵਾਲਾ ਹੈਗਾ ਉਹ ਇੱਕ ਰੂਲ ਹੈਗਾ, ਪਰ ਜਿਹੜੀ ਟਰੱਕਿੰਗ ਹੈਗੀ ਆ ਉਹ ਐਗਜ਼ਮਟ ਹੈਗੀ ਉਸ ਰੂਲ ਦੇ ਵਿੱਚੋਂ ਫॉर ਦੀ ਟਾਈਮ ਬੀਇੰਗ ਜਿਹੜੀ ਆ। ਸੋ ਇਹ ਕਾਫੀ ਪੁਰਾਣਾ ਜਿਹੜਾ 50-60 ਸਾਲ ਪੁਰਾਣਾ ਜਿਹੜਾ ਰੂਲ ਹੈਗਾ, ਇਹ ਜਦੋਂ ਬਣਿਆ ਸੀਗਾ ਓਵਰ ਟਾਈਮ ਦਾ 40 ਆਵਰਸ ਦਾ ਰੂਲ ਬਣਿਆ ਸੀਗਾ, ਉਸ ਤੋਂ ਬਾਅਦ ਓਵਰ ਟਾਈਮ ਦਾ ਟਰੱਕਿੰਗ ਨੂੰ ਐਗਜ਼ਮਟ ਰੱਖਿਆ ਗਿਆ ਸੀ। ਉਹਦੇ ਚੋਂ ਟਰੱਕਿੰਗ ਉਹਦੇ ਦਾਇਰੇ 'ਚ ਨਹੀਂ ਆਉਂਦੀ। ਪਰ ਇਸ ਵੇਲੇ ਜਿਹੜਾ ਇੱਕ ਬਿੱਲ ਹੈਗਾ ਆ ਉਹ ਵੀ ਸਰਕੂਲੇਟ ਹੋ ਰਿਹਾ ਹੈਗਾ, ਤੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਇਹ ਗੱਲ ਜਿਹੜੀ ਆ ਇਹ ਚੱਲ ਰਹੀ ਹੈਗੀ ਆ ਕਿ ਜਿਹੜੇ ਐਗਜ਼ੰਪਸ਼ਨ ਹੈਗੀ ਆ ਉਹ ਰਿਮੂਵ ਕੀਤੀ ਜਾਣੀ ਚਾਹੀਦੀ ਆ। ਸੋ ਇਹਦਾ ਇਸ ਵੇਲੇ ਕਰੰਟ ਅਪਡੇਟ ਹੈਗਾ। ਸੋ ਇਹ ਡਰਾਈਵਰ ਦੀ ਤਨਖਾਹ ਜਿਹੜੀ ਆ, ਜਿਹੜੀ ਆਪਣਾ
ਔਨ ਡਿਊਟੀ ਟਾਈਮ ਹੈਗਾ ਆ ਜਾਂ ਓਵਰ ਦਾ ਰੋਡ ਜਿਹੜਾ ਡਰਾਈਵਰ ਚੱਲਦਾ ਹੈਗਾ ਉਹਦੇ ਕਈ ਜਿਹੜੇ ਹਿੱਸੇ ਹੈਗੇ ਆ ਉਹ ਔਨ ਡਿਊਟੀ ਹੁੰਦੇ ਆ। ਸੋ ਉਸ ਔਨ ਡਿਊਟੀ ਆਵਰਸ ਦੇ ਨੂੰ ਜਿਹੜਾ ਆ ਪੇ ਕਰਨ ਦੀ ਗੱਲ ਵੀ ਜਿਹੜੀ ਹੋਈ ਆ। ਤੇ ਪਲੱਸ ਜਿਹੜੀ ਆ ਕਿਉਂਕਿ ਜਿਹੜੇ ਡਰਾਈਵਰਸ ਲੌਂਗ ਹਾਲ ਚੱਲਦੇ ਆ ਉਹ ਪਰ ਮਾਈਲ ਦੇ ਹਿਸਾਬ ਦੇ ਨਾਲ ਹੁੰਦਾ ਉਹਨਾਂ ਦਾ ਪੇ। ਸੋ ਉਹਨਾਂ ਦੇ ਆਵਰਲੀ ਪੇ ਨਹੀਂ ਹੁੰਦਾ। ਸੋ ਇਸ ਆਵਰਲੀ ਪੇ ਮਤਲਬ ਬਹੁਤ ਕੰਪਨੀਆਂ ਜਿਹੜੀਆਂ ਆਵਰਲੀ ਪੇ ਕਰਦੀਆਂ ਬਹੁਤ ਜਿਹੜੀਆਂ ਮਾਈਲ ਦੇ ਨਾਲ ਪੇ ਕਰਦੀਆਂ। ਸੋ ਉਹਦੇ ਉੱਤੇ ਜਿਹੜੀ ਆ ਇਹ ਗੱਲ ਚੱਲ ਰਹੀ ਹੈਗੀ ਆ। ਸੋ ਬੇਸਿਕਲੀ ਇਹ ਰੂਲ ਤਾਂ ਬਹੁਤ ਦੇਰ ਦਾ ਹੈਗਾ ਪਰ ਟਰੱਕਿੰਗ ਵਿੱਚ ਐਗਜ਼ਾਮਟ ਹੈਗੀ ਆ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਜਸਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆਪਾਂ ਟੈਕਨੀਕਲ ਇੰਡਸਟਰੀ ਦੇ ਵਿੱਚ ਮਤਲਬ ਕਿੰਨੀ ਕੁ ਰਿਸਕੀ ਇੰਡਸਟਰੀ ਹੈ। ਕਈ ਵਾਰੀ ਹੁਣ ਸਾਨੂੰ ਇਹਦੇ 'ਚ ਮਤਲਬ ਆਪਾਂ ਨੂੰ ਆਪਣੇ ਆਪ ਨਹੀਂ ਪਤਾ ਹੁੰਦਾ, ਜਿਵੇਂ ਕੋਈ ਸਾਨੂੰ ਦੂਜਾ ਬੰਦਾ ਦੱਸਦਾ ਤੇ ਵੀ ਇਹਦੇ ਵਿੱਚ ਬੰਦਾ ਜਿਵੇਂ 100 ਤੋਂ 0 ਦੇ ਉੱਤੇ ਮਤਲਬ ਕਿੰਨੀ ਛੇਤੀ ਆ ਜਾਂਦਾ ਜਾਂ ਕਿਵੇਂ ਆ ਜਾਂਦਾ। ਤੇ ਅਸੀਂ ਪਿਛਲੇ ਸਾਲ ਆਪਣੇ ਦਸੰਬਰ ਦੇ ਵਿੱਚ ਨਾ ਇੱਕ ਕਾਰ ਮਤਲਬ ਫਾਈਨਾਂਸ ਕਰਾਉਣੀ ਸੀਗੀ, ਬੈਂਕ ਆਫ ਅਮਰੀਕਾ 'ਚ ਗਏ ਸੀਗੇ ਜੀ। ਤੇ ਹਾਂਜੀ, ਉੱਥੇ ਚਲੋ ਪੇਪਰ ਵਰਕ ਆਪਣਾ ਸਾਰਾ ਕੁਛ ਠੀਕ ਸੀਗਾ। ਤੇ ਜਿਹੜੀ ਲੇਡੀ ਉੱਥੇ ਬੈਠੀ ਸੀਗੀ ਤੇ ਉਹ ਕਹਿੰਦੀ ਅਸੀਂ ਲੋਨ ਨਹੀਂ ਦੇ ਸਕਦੇ ਕਿਉਂਕਿ ਸਾਡੇ ਮਤਲਬ ਪੇਪਰਾਂ ਦੇ ਵਿੱਚ ਬੈਂਕਿੰਗ ਦੇ ਵਿੱਚ ਟਰੱਕਿੰਗ ਇੰਡਸਟਰੀ ਨੂੰ ਮਤਲਬ ਰੈੱਡ ਇੰਡਸਟਰੀ ਗਿਣਿਆ ਜਾਂਦਾ ਕਹਿੰਦੀ। ਮਤਲਬ ਉਹਨਾਂ ਨੇ ਮਤਲਬ ਉਹਦੇ ਲਈ ਕਾਰ ਲਈ ਮਤਲਬ ਫਾਈਨਾਂਸ ਨਹੀਂ ਕੀਤਾ। ਤੇ ਮਤਲਬ ਇਹ ਹੈ ਵੀ ਆਪਾਂ ਨੂੰ ਮਤਲਬ ਲੱਗਦਾ ਨਹੀਂ ਹੁੰਦਾ ਵੀ ਰਿਸਕ ਕਿੰਨਾ। ਤੇ ਜਿਵੇਂ ਬੈਂਕਾਂ ਵਾਲਿਆਂ ਨੂੰ ਮਤਲਬ ਇਹਨਾਂ ਨੂੰ ਸਾਰਾ ਕੁਛ ਇਸ ਇੰਡਸਟਰੀ ਮਤਲਬ ਰੈੱਡ ਇੰਡਸਟਰੀ ਦੇ ਕੈਟਾਗਰੀ 'ਚ ਪਾਇਆ ਹੋਇਆ ਇਹਨਾਂ ਨੇ। ਤੇ ਮਤਲਬ ਆਪ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਕਿੰਨਾ ਰਿਸਕੀ ਕੰਮ ਹੈਗਾ ਇਹ। ਮਤਲਬ ਉੱਪਰੋਂ ਥੱਲੇ ਕਿੰਨੀ ਛੇਤੀ ਬੰਦਾ ਆ ਜਾਂਦਾ ਤੇ ਇਹ ਜਦੋਂ ਬਾਹਰ ਪੈਂਦਾ ਉਦੋਂ ਹੀ ਪਤਾ ਲੱਗਦਾ। ਤੇ ਮਤਲਬ ਆਹੀ ਆਪਾਂ ਸ਼ੇਅਰ ਕਰਨਾ ਸੀਗਾ। ਹਾਂਜੀ, ਥੈਂਕ ਯੂ ਜਸਪਾਲ ਜੀ। ਸੋ ਬਿਲਕੁਲ ਉਹ ਵੀ ਇਹ ਜਾਣਦੇ ਆ ਵੀ ਬਿਜ਼ਨਸ ਜਿਹੜਾ ਉੱਤੇ ਥੱਲੇ ਆ ਉਹ ਹੁੰਦਾ ਰਹਿੰਦਾ ਹੈ, ਨੋ ਡਾਊਟ। ਤੇ ਉਹ ਟਰੱਕਿੰਗ ਇੰਡਸਟਰੀ ਨੂੰ ਇਸ ਹਿਸਾਬ ਨਾਲ ਵੀ ਦੇਖਦੇ ਆ। ਬਾਕੀ ਲਾਈਫ ਦੇ ਹਿਸਾਬ ਦੇ ਨਾਲ ਵੀ ਬੜਾ ਇੱਕ ਰਿਸਕੀ ਅਸੈਸਮੈਂਟ ਜਿਹੜੀ ਇਸ ਦੀ ਹੁੰਦੀ ਹੈ। ਇੰਸ਼ੋਰੈਂਸ ਵਾਲਿਆਂ ਨੂੰ ਪੁੱਛ ਕੇ ਦੇਖ ਲਓ ਤਾਂ ਉਹ ਇਹੀ ਦੱਸਦੇ ਆ, ਹਰਜੋਤ ਜੀ ਬੈਟਰ ਦੱਸ ਸਕਦੇ ਵੀ ਇਹਨਾਂ ਨੂੰ ਕਿੰਨੀ ਰਿਸਕ ਫੈਕਟਰ ਇਹਨਾਂ ਦਾ ਕਿੰਨਾ ਹਾਈ ਆ। ਚਾਹੇ ਕੋਈ ਲਾਈਫ ਇੰਸ਼ੋਰੈਂਸ ਦੇ ਲਈ ਗੱਲ ਕਰ ਰਿਹਾ ਤੇ ਚਾਹੇ ਉੱਦਾਂ ਇੰਸ਼ੋਰੈਂਸ ਦੀ ਜਿਹੜੀ ਉਹ ਗੱਲ ਹੋ ਰਹੀ ਆ। ਓਬਵੀਅਸਲੀ ਇਹਨਾਂ ਦੇ ਫਿਰ ਪ੍ਰੀਮੀਅਮ ਜਿਹੜੇ ਉਹ ਤਾਂ ਨੂੰ ਜਿਹੜੇ ਉਹ ਜਾਂਦੇ ਆ। ਸੋ ਕਾਫੀ ਵੱਡਾ ਰਿਸਕ ਹੁੰਦਾ ਹੈ। ਸੋ ਰਿਸਕ ਘੱਟ ਲੈ ਕੇ ਸਹੀ ਤਰੀਕੇ ਨਾਲ ਚੱਲੂਗੇ, ਤੁਹਾਡਾ ਆਪਣਾ ਵੀ ਰਿਸਕ ਘੱਟਦਾ ਹੈ ਤੇ ਪਰਿਵਾਰ ਵਾਲੇ ਵੀ ਜਿਹੜੇ ਉਹ ਸੁਖੀ ਰਹਿੰਦੇ ਆ। ਹਮੇਸ਼ਾ ਕਹਿ ਲਓ ਵੀ ਸਾਹ ਸੁੱਕੇ ਨਹੀਂ ਰਹਿੰਦੇ ਵੀ ਬੰਦੇ ਨੇ ਪਰਤਣਾ ਕਿ ਨਹੀਂ ਪਰਤਣਾ, ਕੀ ਹੋ ਜਾਣਾ, ਐਕਸੀਡੈਂਟ ਨਾ ਹੋ ਜੇ, ਖੌਰੇ ਪਤਾ ਨਹੀਂ ਕਿੱਥੇ ਫਸੇ ਹੋਣਗੇ। ਸੋ ਹਿਸਾਬ ਦੇ ਨਾਲ ਆਪਾਂ ਨੂੰ ਜਿਹੜਾ ਉਹ ਚੱਲਣਾ ਚਾਹੀਦਾ ਆ। ਸੋ ਜਦੋਂ ਤੁਸੀਂ ਕਿਸੇ ਇੰਡਸਟਰੀ ਦੇ ਵਿੱਚ ਜਾਂਦੇ ਆ ਉਹਦੀ ਪੜਤਾਲ ਉਹਦੇ ਬਾਰੇ ਥੋੜ੍ਹਾ ਜ਼ਿਆਦਾ ਜਾਣਕਾਰੀ ਜਿਹੜੀ ਉਹ ਹਾਸਿਲ ਕਰਿਆ ਕਰੋ ਤਾਂ ਸੋ ਜੋ ਬਿਲਕੁਲ ਰਾਜ ਜੀ, ਪ੍ਰੋਬਲਮ ਨਾ ਆਪਣੇ ਕੌਮ ਤਾਂ ਆਪਣੀ ਸਾਰੀ ਬਹਾਦਰ ਕੌਮ ਹੀ ਆ ਪੰਜਾਬੀ। ਤੇ ਇਸ ਕਰਕੇ ਕੰਮ ਵੀ ਸਾਰੇ ਰਿਸਕੀ ਕਰਦੇ, ਚਾਹੇ ਹੁਣ ਟਰੱਕਿੰਗ ਲੈ ਲਓ, ਟੈਕਸੀ ਦਾ, ਲਿਕਰ ਸਟੋਰ, ਗੈਸ ਸਟੇਸ਼ਨ ਆਪਣੇ ਬਹੁਤ ਆ ਇਸ ਬਿਜ਼ਨਸ ਦੇ ਵਿੱਚ, ਹਨਾ। ਸੋ ਇਹ ਬਿਜ਼ਨਸ ਵੀ ਬਹੁਤ ਜ਼ਿਆਦਾ ਰਿਸਕੀ ਆ ਹਰ ਪੱਖੋਂ। ਸੋ ਸਾਡੀ ਤਾਂ ਇਹੀ ਬੇਨਤੀ ਆ ਵੀ ਪੰਜਾਬੀ ਰੇਡੀਓ USA ਨੂੰ ਜਿੰਨੇ ਵੀ ਆਪਣੇ ਭਰਾ ਇਸ ਇੰਡਸਟਰੀ 'ਚ ਆ ਉਹਨਾਂ ਦੇ ਪਰਿਵਾਰਾਂ ਨੂੰ, ਖਾਸ ਕਰਕੇ ਜੇ ਕਿਸੇ ਭਰਾ ਦੀ ਭੈਣ ਆ, ਉਹਦੀ ਵਾਈਫ ਆ, ਉਹਦੇ ਫਾਦਰ ਆ, ਮਦਰ ਆ, ਵੀ ਉਹਨਾਂ ਨੂੰ ਪੂਰਾ ਹਰ ਵੇਲੇ ਰਿਮਾਈਂਡ ਕਰਾਉਂਦੇ ਰਿਹਾ ਕਰੋ ਭਈ ਪੈਸੇ ਤਾਂ ਆਈ ਜਾਣੇ ਆ, ਆਪਣੀ ਸੇਫਟੀ ਵੱਲ ਪਹਿਲਾਂ ਧਿਆਨ ਰੱਖੋ। ਸੋ ਇਹ ਨਾ ਥੋੜੀ ਹੱਲਾਸ਼ੇਰੀ ਦਿਓ, ਕੋਈ ਨਹੀਂ ਆਪਾਂ ਵੱਡਾ ਘਰ ਲੈਣਾ ਆ, ਥੋੜੀ ਹੋਰ ਮਿਹਨਤ ਕਰ ਲਓ, ਜੇ ਸਾਰੀ ਉਮਰ ਮਿਹਨਤ ਹੀ ਹੋਣੀ ਆ। ਸੋ ਇਹ ਜ਼ਰੂਰ ਤੁਹਾਨੂੰ ਹਰ ਵੇਲੇ ਉਹਨਾਂ ਨੂੰ ਰਿਮਾਈਂਡ ਕਰਾਉਣਾ ਪੈਣਾ ਹੈ ਜੀ। ਜੀ ਬਿਲਕੁਲ ਬਿਲਕੁਲ। ਸੋ ਇਹ ਘਰ ਦੇ ਵੀ ਜਿਹੜੇ ਆ ਉਹ ਇਸ ਹਿਸਾਬ ਦੇ ਨਾਲ ਉਹ ਸਮਝਾਉਣ ਬੁਝਾਉਣ, ਨਾ ਕਿ ਉਹ ਉਹਦੇ ਵੇਲਣੇ 'ਚ ਬਾਂਹ ਦੇਣ। ਲੈ ਉਹ ਵੇਖ ਆਪਣੇ ਸ਼ਰੀਕਾਂ ਨੇ ਤਾਂ ਏਡੀ ਗੱਡੀ ਲੈ ਲਈ, ਉਹਨਾਂ ਨੇ ਤਾਂ ਐਸਕਲੇਡ ਕਢਾ ਲਈ ਆ, ਹੁਣ ਤੂੰ ਕੀ ਕਰਦਾ ਆ, ਤੂੰ ਇੱਥੇ ਮਾੜੇ ਮਾੜੇ ਗੇੜੇ ਲਾਈ ਜਾਂਦਾ। ਸੋ ਇੱਦਾਂ ਦਾ ਦਬਾਅ ਨਾ ਪਾਓ। ਸੋ ਉਹਨਾਂ ਨੂੰ ਕਹੋ ਵੀ ਚੱਲ ਕੋਈ ਨਹੀਂ ਭਾਈ, ਜਿੰਨਾ ਜੁੜਦਾ ਓਨਾ ਵਧੀਆ ਆ, ਸਹੀ ਸਲਾਮਤ ਜਿਹੜਾ ਉਹ ਬੰਦਾ ਰਵੇ। ਸੋ ਇੱਦਾਂ ਦੀਆਂ ਬਲਾਵਾਂ ਤੋਂ ਦੂਰ ਰਹਿਣਾ ਆ, ਨਾ ਕਿ ਇਹਨਾਂ ਨੂੰ ਆ ਕੇ ਗਲੇ ਲਾਉਣਾ ਆ। ਸੋ ਬਹੁਤ ਸ਼ੁਕਰੀਆ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਰਮਨ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ, ਮਿਹਰਬਾਨੀ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਹਰਜੋਤ ਜੀ ਲੈਨੇ ਜੀ ਆਪਾਂ ਹੁਣ ਇਜਾਜ਼ਤ। ਸੋ ਅੱਜ ਦੇ ਪ੍ਰੋਗਰਾਮਾਂ ਦਾ ਦੱਸਦੇ ਜਾਓ, ਕਿਉਂਕਿ ਸ਼ਾਮ ਨੂੰ ਬੜਾ ਪਪੂਲਰ ਪ੍ਰੋਗਰਾਮ ਹੁੰਦਾ, ਰਾਤ ਨੂੰ ਬੁਝਾਰਤਾਂ ਵਾਲਾ। ਕਈ ਵਾਰੀ ਸਰੋਤੇ ਭੁੱਲ ਜਾਂਦੇ ਆ, ਸਾਰੇ ਪ੍ਰੋਗਰਾਮਾਂ ਦਾ ਵੀ ਵੇਰਵਾ ਦਿੰਦੇ ਜਾਓ। ਜੀ ਬਿਲਕੁਲ ਜੀ। ਇਸ ਤੋਂ ਅਗਲਾ ਪ੍ਰੋਗਰਾਮ ਪੇਸ਼ ਕੀਤਾ ਜਾਣਾ ਹੈ ਜੀ ਆਤਮਿਕ ਆਨੰਦ 11 ਵਜੇ ਤੱਕ। 11 ਤੋਂ 1 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ
ਤੇ ਉਸ ਤੋਂ ਬਾਅਦ 'ਚ 1 ਤੋਂ 2:30 ਵਜੇ ਤੱਕ ਕੁਝ ਗੱਲਾਂ, ਕੁਝ ਗੀਤ ਤੇ 2:30 ਤੋਂ 3 ਵਜੇ ਦੇ ਵਿੱਚ ਸਿਹਤ ਸੰਭਾਲ ਜਗਵੀਰ ਸਿੰਘ ਹੋਣਾ ਦੇ ਨਾਲ ਉਹ ਪੇਸ਼ ਕੀਤਾ ਜਾਣਾ ਹੈ। ਉਸ ਤੋਂ ਉਪਰੰਤ ਜਿਹੜਾ ਜੀ ਪ੍ਰੋਗਰਾਮ ਤੁਹਾਡੇ ਲਈ ਪੇਸ਼ ਹੋਣਾ ਆ 3 ਤੋਂ 4 ਵਜੇ ਦੇ ਵਿੱਚ ਸਾਂਝੀ ਸੱਥ ਨਵਾਂ ਟਾਕ ਸ਼ੋ ਜਿਹੜਾ ਪਿਛਲੇ ਕੁਝ ਵੀਕਸ ਤੋਂ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ ਵੱਖ-ਵੱਖ ਮੁੱਦਿਆਂ ਦੇ ਉੱਤੇ। ਫਿਰ 4 ਤੋਂ 5:30 ਵਜੇ ਤੱਕ ਇਤਿਹਾਸ ਦੇ ਝਰੋਖੇ 'ਚੋਂ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਤੇ 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਤੇ ਉਸ ਤੋਂ ਉਪਰੰਤ ਜਿਹੜਾ ਜੀ ਤੁਹਾਡੇ ਲਈ ਪ੍ਰੋਗਰਾਮ 8:30 ਵਜੇ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਤੇ ਫਿਰ 9 ਵਜੇ ਬੁਝਾਰਤਾਂ ਦਾ ਜਿਹੜਾ ਹੈ ਉਹ ਬਾਤਾਂ ਬੁਝਾਰਤਾਂ ਦਾ ਜਿਹੜਾ ਉਹ ਪ੍ਰੋਗਰਾਮ ਜਨਰਲ ਨੌਲੇਜ ਦੇ ਸਵਾਲਾਂ ਵਾਲਾ ਇਹ ਪ੍ਰੋਗਰਾਮ ਪਾਣੀ 'ਚ ਮਧਾਣੀ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ। ਸੋ ਇੱਦਾਂ ਹੀ ਜਿਹੜੇ ਆ ਤੁਸੀਂ ਜੁੜੇ ਰਹੋ ਤੇ ਪ੍ਰੋਗਰਾਮਾਂ ਦੇ ਨਾਲ ਜੁੜੇ ਰਹੋ। ਤੇ ਬਾਕੀ ਜਿਹੜੇ ਕੋਈ ਮਿਸ ਕਰ ਜਾਂਦੇ ਨੇ ਚੀਜ਼ਾਂ ਤਾਂ ਉਹ ਪੰਜਾਬੀ ਰੇਡੀਓ USA ਦੇ YouTube ਤੇ Facebook ਫੈਨ ਪੇਜ ਦੇ ਜ਼ਰੀਏ ਤੁਸੀਂ ਉੱਥੇ ਕਨੈਕਟ ਕਰ ਸਕਦੇ ਆ ਤੇ ਉੱਥੇ ਜਾ ਕੇ ਜਿਹੜੀਆਂ ਵੀਡੀਓਜ਼ ਆ ਪੁਰਾਣੀਆਂ ਖਬਰਾਂ ਆ ਉਹ ਸਾਰੇ ਪ੍ਰੋਗਰਾਮਸ ਆ ਉਹ ਤੁਸੀਂ ਉੱਥੋਂ ਦੇਖ ਸਕਦੇ ਆ। ਤੇ ਹਰਜੋਤ ਸਿੰਘ ਜੀ ਆਪਾਂ ਹੁਣ ਲੈਂਦੇ ਆ ਜੀ ਇਜਾਜ਼ਤ ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨੀ ਕੀ ਜੈ। ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।